ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਵੀਰਵਾਰ 30 ਨਵੰਬਰ 2023, 15 ਮੱਘਰ ਨਾਨਕ ਸ਼ਾਹੀ ਸੰਮਤ 555। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਮੇਰਾ ਪਹਿਲਾਂ ਦਿਲ ਕੀਤਾ ਕਿ ਜਿਵੇਂ ਸਦਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਤਾਰੀਫ ਕਰ ਰਹੇ ਸੀ ਵਿਰੋਧੀ ਧਿਰਾਂ ਦੇ ਸ਼ਾਲ ਦੀ, ਬਾਜਵਾ ਸਾਹਿਬ ਦੇ, ਮੈਂ ਕਿਹਾ ਅੱਜ ਉਸ ਤਰੀਕੇ ਨਾਲ ਤੁਹਾਡੀ ਵੀ ਤਾਰੀਫ ਕਰ ਰਹੀ। ਜਾਕਟ ਤੁਹਾਨੂੰ ਬਹੁਤ ਫੱਬ ਰਹੀ। ਧੰਨਵਾਦ ਜੀ। ਇਹ ਜਾਕਟ ਮੇਰੇ ਭਤੀਜੇ ਦੀ ਹੈ, ਜਿਹਨੇ ਮੈਨੂੰ ਗਿਫਟ ਦਿੱਤੀ ਹੋਈ ਆ। ਵਾਹ ਜੀ ਵਾਹ, ਗਿਫਟ ਤਾਂ ਫਿਰ ਹੋਰ ਵੀ ਸੋਹਣਾ ਹੋ ਗਿਆ ਸ਼ਰਮਾ ਜੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਖਬਰਾਂ ਦੇ ਵਿੱਚ ਸ਼ਾਇਦ ਹਾਸਾ ਠੱਠਾ ਨਹੀਂ ਹੋ ਸਕਦਾ, ਪਰ ਅਸਲ ਦੇ ਵਿੱਚ ਜਿਹੜੀ ਖਬਰ ਆ ਉਹ ਆਪਣੇ ਆਪ ਦੇ ਵਿੱਚ ਹੀ ਗੰਭੀਰ, ਆਪਣੇ ਆਪ ਦੇ ਵਿੱਚ ਹੀ ਸੰਜੀਦਾ ਹੈ। ਖਬਰ ਇੱਕ ਅਜਿਹੀ ਜਾਣਕਾਰੀ ਦੇ ਨਾਲ ਜੁੜੀ ਹੁੰਦੀ ਹੈ ਜਿਹੜੀ ਜਾਣਕਾਰੀ ਕਈਆਂ ਦੇ ਮਾਫਕ ਹੁੰਦੀ ਹੈ, ਪਰ ਵੱਡੀ ਗਿਣਤੀ ਲੋਕਾਂ ਦੇ ਮਨ ਮਾਫਕ ਨਹੀਂ ਹੁੰਦੀ, ਕਿਉਂਕਿ ਸਿਸਟਮ ਦੇ ਵਿੱਚੋਂ ਐਸੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ ਨੇ। ਇਸੇ ਕਰਕੇ ਜਿਹੜੀਆਂ ਇਹ ਖਬਰਾਂ ਦਾ ਵਿਸ਼ਲੇਸ਼ਣ ਹੈ ਇਹ ਗੰਭੀਰ ਤੇ ਸੰਜੀਦਾ ਜਿਹੜਾ ਉਹ ਤਬੀਅਤ ਤਸੀਰ ਭਾਲਦਾ ਤੇ ਉਹਦੇ ਨਾਲ ਨਾਲ ਰਿਸਰਚ ਦਾ ਜਿਹੜਾ ਕੰਮ ਉਹ ਤੱਕ ਚੱਲਦਾ ਰਹਿੰਦਾ। ਪੰਜਾਬ ਦੀ ਹੋਣੀ ਤੋਂ ਹੀ, ਪੰਜਾਬ ਦੀ ਤਸਵੀਰ ਤੋਂ ਹੀ, ਪੰਜਾਬ ਦੀ ਗੱਲ ਤੋਂ ਹੀ ਸ਼ੁਰੂ ਕਰ ਲਈਏ। ਬੀਬੀਆਂ ਨੂੰ 1000 ਰੁਪਏ ਦੇਣ ਵਾਲੀ ਆਪਾਂ ਖਬਰ ਪਹਿਲਾਂ ਵੀ ਸਾਂਝੀ ਕੀਤੀ ਸੀ ਸ਼ਰਮਾ ਜੀ, ਤੇ ਉਸੇ ਖਬਰ ਦੇ ਵਿੱਚ ਜੇ ਆਪਾਂ ਅੱਗੇ ਵੱਧਦੇ ਚੱਲੀਏ ਤਾਂ 1000 ਰੁਪਏ ਦੇਣ ਦੇ ਲਈ ਪੰਜਾਬ ਸਰਕਾਰ ਹੁਣ ਕਹਿੰਦੇ ਕਰਜ਼ਾ ਚੁੱਕਣ ਜਾ ਰਹੀ ਹੈ, ਪਰ ਇਹਦੇ ਨਾਲ ਇੱਕ ਵੱਡਾ ਲਫ਼ਜ਼ ਲੱਗਿਆ ਹੋਇਆ ਜੀ, ਵੱਡਾ ਕਰਜ਼ਾ ਚੁੱਕਣ ਜਾ ਰਹੀ ਹੈ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਮੇਂ-ਸਮੇਂ ਪੰਜਾਬ ਦੇ ਸਿਆਸਤਦਾਨਾਂ ਨੇ ਜੀ ਆਪਣੀ ਪਾਰਟੀ ਦੀ ਮੁੜ ਕੇ ਸਰਕਾਰ ਬਣਾਉਣ ਲਈ, ਆਪਣੀ ਝੋਲੀ ਵੋਟਾਂ ਨਾਲ ਭਰਨ ਲਈ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਰੱਖੀ ਤੇ ਲੋਕਾਂ ਨੂੰ ਇਹ ਜਚਾਇਆ ਕਿ ਤੁਹਾਨੂੰ ਅਸੀਂ ਸਹੂਲਤਾਂ ਦੇ ਰਹੇ ਹਾਂ ਜੀ। ਪੰਜਾਬ ਦੇ ਸਿਰ ਅਕਾਲੀਆਂ ਦੇ ਦੌਰ ਦਾ ਸ਼ੁਰੂ ਹੋਇਆ ਕਰਜ਼ਾ, ਵੈਸੇ ਤਾਂ ਪਹਿਲੀ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਕੇਂਦਰ ਨੇ ਰੱਖੀ ਸੀ, ਜਦੋਂ ਇਹ ਕਹਿ ਕੇ ਜੀ ਕਿ ਤੁਹਾਡੀ ਸੁਰੱਖਿਆ ਦੇ ਲਈ ਅਸੀਂ ਇੰਨਾ ਕਰਜ਼ਾ ਚੁੱਕਿਆ ਜਾਂ ਆ ਅਧਿਕਾਰੀਆਂ ਨੂੰ, ਅਫਸਰਾਂ ਨੂੰ, ਮੁਲਾਜ਼ਮਾਂ ਨੂੰ, ਫੌਜ ਨੂੰ ਆ ਪੈਸੇ ਦਿੱਤੇ ਜੀ, ਇਸ ਲਈ ਕਰਜ਼ਾ ਤੁਸੀਂ ਤਾਰੋ। ਉਹ ਕਰਜ਼ਾ ਸਾਡੇ ਸਿਰ ਪਾਇਆ ਤੇ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀਆਂ ਨੇ ਫਿਰ ਉਸੇ ਲਈ ਤੇ ਕੈਪਟਨ ਨੇ ਚੱਲਦਿਆਂ ਹੋਇਆਂ ਪੰਜਾਬ ਦੇ ਵਿੱਚ ਕਰਜ਼ੇ ਦੀ ਪੰਡ ਭਾਰੀ ਕੀਤੀ। ਮੈਂ ਅੰਕੜਿਆਂ ਦੇ ਵੀ ਆਊਂਗਾ ਜੀ। ਉਸੇ ਕੜੀ ਚ ਅੱਗੇ ਭਗਵੰਤ ਮਾਨ ਹੋਰੀ ਤੁਰੇ, ਉਸੇ ਸਹੂਲਤਾਂ ਦਾ ਦਮ ਭਰ ਕੇ, ਉਹੀ ਉਸ ਤਰ੍ਹਾਂ ਦੀਆਂ ਗਰੰਟੀਆਂ ਦਾ ਦਮ ਭਰ ਕੇ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵਧਾ ਦਿੱਤਾ। ਆਮ ਵਰਤਾਰੇ ਚ ਲੱਗਦਾ ਕਿ ਹਾਂ ਸਾਨੂੰ ਇਹ ਸਹੂਲਤ ਮਿਲ ਗਈ ਆ, ਚਾਹੇ ਉਹ ਬਿਜਲੀ ਵਾਲੀ ਹੈ, ਚਾਹੇ ਉਹ ਮੋਟਰਾਂ ਦੀਆਂ ਬੰਬੀਆਂ ਵਾਲਾ ਮਸਲਾ ਹੈ, ਚਾਹੇ ਉਹ ਬੱਸਾਂ 'ਚ ਬੀਬੀਆਂ ਨੂੰ ਮੁਫਤ ਵਾਲਾ ਹੈ ਜਾਂ ਘਰ ਘਰ ਆਟੇ ਵਾਲਾ ਹੈ। ਪਰ ਸੱਚਾਈ ਇਹ ਹੈ ਕਿ ਉਹ ਸਮੁੱਚੇ ਪੰਜਾਬ ਦੇ ਸਿਰ ਤੇ ਇੱਕ ਕਰਜ਼ਾ ਵੱਧ ਜਾਂਦਾ ਹੈ। ਜੇਕਰ ਸਰਕਾਰਾਂ ਰੁਜ਼ਗਾਰ ਵਾਲੇ ਪਾਸੇ ਨੂੰ ਜਾਂਦੀਆਂ ਕਿ ਹਰ ਹੱਥ 'ਚ ਰੁਜ਼ਗਾਰ, ਹਰ ਘਰ 'ਚ ਕਿਰਤ, ਹਰ ਘਰ 'ਚ ਕਮਾਈ, ਤੇ ਫਿਰ ਸ਼ਾਇਦ ਪੰਜਾਬ ਕਰਜ਼ੇ ਤੇ ਥੱਲੇ ਨਾ ਦਬਦਾ ਜੀ। ਹੁਣ ਆਪਾਂ ਇਸੇ ਪ੍ਰੋਗਰਾਮ 'ਚ ਪਿਛਲੇ 1.5 ਸਾਲ ਤੋਂ ਇਹ ਗੱਲ ਦੀ ਚਰਚਾ ਕਰਦੇ ਆਏ ਹਾਂ ਕਿ ਮੌਜੂਦਾ ਸਰਕਾਰ ਪਿਛਲਿਆਂ ਨਾਲੋਂ ਵੱਧ ਕੇ ਕਰਜ਼ਾ ਲੈਣ ਲੱਗ ਗਈ ਜੀ। ਪਿਛਲੀਆਂ ਸਰਕਾਰਾਂ ਦੀ ਔਸਤ ਕਹਿੰਦੇ ਜੀ ਮਤਲਬ ਕਿ 2800 ਤੋਂ 3000 ਕਰੋੜ ਦੀ ਸੀ ਹਰ ਮਹੀਨੇ, ਤੇ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਕਿ ਮੌਜੂਦਾ ਸਰਕਾਰ 3500 ਕਰੋੜ ਦਾ ਕਰਜ਼ਾ ਹਰ ਮਹੀਨੇ ਚੱਕ ਲੈਂਦੀ ਆ। ਔਸਤ 3500 ਕਰੋੜ ਬਣਦੀ ਆ। ਪਰ ਅੱਜ ਮੈਂ ਜਿਹੜੇ ਅੰਕੜੇ ਦੇਖੇ, ਉਹ ਅੰਕੜਿਆਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਇਹ ਕਰਜ਼ਾ ਔਸਤਨ ਹਰ ਮਹੀਨੇ 4000 ਕਰੋੜ ਦਾ ਬਣਦਾ ਜੀ। ਠੀਕ ਹੈ ਜੀ। ਮਤਲਬ
3500 ਅਸੀਂ ਅੰਦਾਜ਼ਾ ਲਾ ਰਹੇ ਸੀਗੇ ਜਿੰਨਾ ਕੁ ਜਾਣਕਾਰੀ ਮਿਲ ਰਹੀ ਸੀ, ਪਰ ਅੱਜ ਜਿਹੜੇ ਅੰਕੜੇ ਮੇਰੇ ਮੂਹਰੇ ਪਏ ਨੇ ਉਹ ਅੰਕੜੇ ਦੱਬ ਭਰਦੇ ਨੇ ਕਿ ਔਸਤਨ ਲਗਭਗ 4000 ਕਰੋੜ ਦਾ ਕਰਜ਼ਾ ਹਰ ਮਹੀਨੇ ਮੌਜੂਦਾ ਪੰਜਾਬ ਸਰਕਾਰ ਚੁੱਕ ਰਹੀ ਆ। ਤੇ ਬੇਸ਼ੱਕ ਉਹ ਦਮ ਭਰਦੀ ਆ ਕਿ ਅਸੀਂ ਇਸ ਕਰਜ਼ੇ ਚੋਂ ਮੋਟਾ ਪੈਸਾ ਤਾਂ ਜੀ ਅਸੀਂ ਪਿਛਲੀਆਂ ਕਿਸ਼ਤਾਂ ਲਾਉਣ ਲਈ ਕਰ ਰਹੇ ਹਾਂ ਜੀ। ਸਵਾਲ ਤਾਂ ਇਹ ਹੈ ਕਿ ਜੇਕਰ ਐਂ ਕਿਸ਼ਤਾਂ ਲਾਉਣ ਲਈ ਕਰਜ਼ਾ ਚੱਕੀ ਜਾਣਾ ਤੇ ਕਰਜ਼ਾ ਤਾਂ ਕਦੇ ਮੁੱਕਣਾ ਨਹੀਂ। ਬਿਲਕੁਲ। ਤੁਸੀਂ ਕਹੋ ਕਿ ਹਾਂ ਪੁਰਾਣੀ ਕਿਸ਼ਤ ਲਾਤੀ ਜੀ, ਨਵੀਂ ਕਿਸ਼ਤ ਖੜੀ ਆ ਜੀ, ਤੇ ਨਵੀਂ ਕਿਸ਼ਤ ਵਰਤੀ ਕਿੱਥੇ? ਕਿ ਉਸ ਨਵੀਂ ਕਿਸ਼ਤ ਨਾਲ ਕੋਈ ਉਤਪਾਦਨ ਲਾਇਆ, ਹਾਂਜੀ, ਕੋਈ ਰੁਜ਼ਗਾਰ ਪੈਦਾ ਕੀਤਾ ਜਿਹਦੇ ਨਾਲ ਆਮਦਨ ਆਉਣੀ ਹੈ? ਜੇ ਤਾਂ ਆਮਦਨ ਆਉਣ ਲਈ ਉਹ ਕਰਜ਼ਾ ਲਿਆ ਗਿਆ, ਫਿਰ ਤੁਸੀਂ ਕਹਿ ਸਕਦੇ ਹੋ ਕਿ ਕੱਲ ਨੂੰ ਭਾਈ 3 ਸਾਲਾਂ ਬਾਅਦ 2 ਸਾਲਾਂ ਬਾਅਦ ਕਮਾਈ ਇੰਨੀ ਆ ਜਾਣੀ ਆ ਕਿ ਇਹ ਚੋਂ ਕਰਜ਼ਾ ਉਤਰ ਜਾਣਾ। ਜੇ ਤੁਸੀਂ ਉਹ ਕਹਿੰਦੇ ਹੋ ਜੀ ਅਸੀਂ ਮੁਫਤ ਬਣ ਰਹੇ ਹਾਂ, ਇਹ ਕਹਿ ਕੇ ਤੁਸੀਂ ਉਹ ਕਰਜ਼ੇ ਦਾ ਪੈਸਾ ਲਾਓਗੇ, ਫਿਰ ਤੋਂ ਮੁੜਨਾ ਤਾਂ ਕੁਛ ਨਹੀਂ ਨਾ। ਇਸ ਹਵਾਲੇ ਨਾਲ ਇਹ ਖਬਰ ਹੈ ਕਿ ਮੌਜੂਦਾ ਪੰਜਾਬ ਸਰਕਾਰ ਪਿਛਲੇ 1.5 ਸਾਲ ਦੇ ਵਿੱਚ 70,000 ਕਰੋੜ ਦਾ ਕਰਜ਼ਾ ਚੁੱਕ ਚੁੱਕੀ ਆ ਜੀ। 70,000 ਦਾ ਮਤਲਬ ਸਿੱਧਾ ਬਣਦਾ ਕਿ ਜੇਕਰ 1.5 ਸਾਲ ਦਾ ਲਾਵਾਂ ਤਾਂ ਉਸ ਹਿਸਾਬ ਨਾਲ 4000 ਕਰੋੜ ਦੇ ਹਿਸਾਬ ਨਾਲ ਮਹੀਨੇ ਦੇ ਨਾਲ 72,000 ਕਰੋੜ ਬਣਦਾ, ਤੇ ਇਹ 70,000 ਕਰੋੜ ਹੈਗਾ। ਇਹਦਾ ਮਤਲਬ ਔਸਤਨ 4000 ਕਰੋੜ ਹਰ ਮਹੀਨੇ ਚੱਕਿਆ ਜਾ ਰਿਹਾ। ਹੁਣ ਆ ਜਾਓ ਇਸ ਗੱਲ ਤੇ। ਮੌਜੂਦਾ ਪੰਜਾਬ ਸਰਕਾਰ ਨੇ ਜਿਹੜੀਆਂ ਸਹੂਲਤਾਂ ਪਹਿਲਾਂ ਜਿਵੇਂ ਚੱਲਦੀਆਂ ਸੀ ਉਹ ਉਵੇਂ ਰੱਖੀਆਂ, ਚਾਹੇ ਉਹ ਆਟਾ ਦਾਲ ਵਾਲੀ ਗੱਲ ਕਰ ਲਈਏ ਆਪਾਂ, ਚਾਹੇ ਮੁਫਤ ਬੱਸ ਵਾਲੀ ਗੱਲ ਕਰ ਲਈਏ, ਪਰ ਉਹਦੇ ਵਿੱਚ ਬਿਜਲੀ ਵਾਲਾ ਮਾਮਲਾ ਨਵਾਂ ਸ਼ਾਮਲ ਹੋ ਗਿਆ। ਤੇ ਬਿਜਲੀ ਵਾਲੇ ਮਾਮਲੇ ਨੇ ਪੰਜਾਬ ਦੇ ਸਿਰ ਤੇ ਨਵਾਂ ਬੋਝ ਪਾਇਆ। 1997-98 ਦੇ ਵਿੱਚ ਬਿਜਲੀ ਸਬਸਿਡੀ ਦਾ ਬਿੱਲ 604.57 ਕਰੋੜ ਸੀ। ਠੀਕ ਹੈ, ਮਤਲਬ 604 ਕਰੋੜ ਤੋਂ ਉੱਪਰ ਸੀ ਉਸ ਸਮੇਂ। ਮਤਲਬ ਜਿਹੜੀ ਇਹ ਬਿਜਲੀ ਸਬਸਿਡੀ ਇਹਦੇ ਵਿੱਚ ਜਿਵੇਂ ਮੋਟਰਾਂ ਦੇ ਬਿੱਲ ਮਾਫ ਨੇ ਉਹ ਹੈ, ਜਾਂ ਜਿਹੜੇ SCBC ਭਾਈਚਾਰਾ ਸਾਡਾ ਉਹਨਾਂ ਨੂੰ ਜਿਹੜੀਆਂ 100-200 ਯੂਨਿਟਾਂ ਮਾਫ ਹੁੰਦੀਆਂ ਸੀ ਉਹ ਹੈ। ਸੋ ਉਹਨਾਂ ਦੇ ਹਵਾਲੇ ਨਾਲ 1997-98 ਦੇ ਵਿੱਚ 604 ਕਰੋੜ ਦਾ ਸਾਲਾਨਾ ਸਾਡੇ ਤੇ ਸਬਸਿਡੀ ਦਾ ਬੋਝ ਸੀ। ਅੱਜ ਦੀ ਤਰੀਕ 'ਚ ਜਿਹੜੀਆਂ ਮਤਲਬ ਕਿ ਇਹ ਸਬਸਿਡੀਆਂ ਹੈਗੀਆਂ, ਜਿਵੇਂ ਹੁਣ ਔਰਤਾਂ ਵਾਲੀ ਜਿਹੜੀ ਸਬਸਿਡੀ ਆ ਹੈ ਨਾ, ਹੁਣ ਅੱਜ ਦੀ ਤਰੀਕ 'ਚ ਜਿਹੜਾ ਬਿਜਲੀ ਵਾਲਾ ਜਿਵੇਂ ਲਾਵਾਂ ਤਾਂ ਉਹ 20,000 ਕਰੋੜ ਨੂੰ ਪਹੁੰਚ ਗਿਆ ਕਹਿੰਦੇ ਜੀ। 604 ਕਰੋੜ ਤੋਂ ਸਿੱਧਾ 20,000 ਕਰੋੜ, ਲਗਭਗ ਤੁਸੀਂ ਕਹਿ ਸਕਦੇ ਹੋ ਕਿ ਦੁੱਗਣੇ ਤੋਂ ਵੀ ਜ਼ਿਆਦਾ ਚੱਲ ਗਿਆ, ਤਿੱਗਣੇ ਦੇ ਉੱਪਰ ਚਲਾ ਗਿਆ ਨਾ। 600 ਗੁਣਾ 3 ਕਰੋ ਤਾਂ ਵੀ 1800 ਕਰੋੜ ਬਣਦਾ ਜੀ। ਇੱਥੇ 20,000 ਕਰੋੜ ਦੇ ਲਗਭਗ ਹੋ ਗਿਆ। ਦੂਏ ਪਾਸੇ ਜਿਹੜੀਆਂ ਬੀਬੀਆਂ ਨੂੰ ਮੁਫਤ ਬੱਸ ਸਹੂਲਤ ਮਿਲਦੀ ਆ, ਉਹਦੇ ਨਾਲ ਨਵਾਂ 547 ਕਰੋੜ ਜਾਂਦੇ ਚੰਨੀ ਹੋਰੀ ਪਾ ਗਏ। ਉਹ 547 ਕਰੋੜ ਹੋਰ ਹੋ ਗਿਆ। ਸਮਝ ਲਓ ਇੱਕ ਨਵਾਂ ਖਰਚਾ ਤੁਹਾਡੇ ਉੱਤੇ। ਜੇਕਰ ਮੈਂ ਪੁਰਾਣਾ ਸਬਸਿਡੀ ਵਾਲਾ ਵੀ ਜੋੜ ਲਵਾਂ ਤੇ ਹੁਣ ਵਾਲਾ ਵੀ ਜੋੜ ਲਵਾਂ ਤਾਂ ਸਿੱਧਾ 2500 ਕਰੋੜ ਦਾ ਬੋਝ ਨਵਾਂ ਪੈ ਗਿਆ। ਸੋ ਇਹ ਕਿੱਥੋਂ ਆਉਣਾ? ਇਹਦੀ ਵੀ ਤਾਂ ਇਹ ਤਾਂ ਤੁਸੀਂ ਲਾਉਣਾ ਨਾ ਜੀ। ਉਸ ਤੋਂ ਬਾਅਦ ਫਿਰ ਹੁਣ ਵਾਲੀ ਸਰਕਾਰ ਜੀ 1000 ਰੁਪਇਆ ਮਹੀਨੇ ਵਾਲੀ ਸਕੀਮ ਲੋਕ ਸਭਾ ਚੋਣਾਂ ਤੋਂ 3 ਜਾਂ 4 ਮਹੀਨੇ ਪਹਿਲਾਂ ਸ਼ੁਰੂ ਕਰਨ ਜਾ ਰਹੀ ਹੈ। ਠੀਕ ਹੈ। 3 ਜਾਂ 4 ਮਹੀਨੇ ਪਹਿਲਾਂ ਇਹਨਾਂ ਦੀ ਤਜਵੀਜ਼ ਹੈ ਕਿ ਅਸੀਂ ਇਹ ਯੋਜਨਾ ਨੂੰ ਅਮਲੀ ਜਾਮਾ ਪਹਿਨਾ ਦਈਏ ਤੇ ਤਾਂ ਕਿ ਬੀਬੀਆਂ ਦੇ ਖਾਤੇ 'ਚ 3 ਕੁ ਮਹੀਨੇ 1000 ਰੁਪਏ ਜੇ ਡਿੱਗ ਗਿਆ ਤਾਂ ਫਿਰ ਵੋਟ ਸਾਡੀ ਝੋਲੀ 'ਚ ਡਿੱਗ ਜਾਣੀ ਆ। ਇਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੀਆਂ ਬੀਬੀਆਂ ਦੀ ਸਾਰੀ ਵੋਟ ਸਾਡੇ ਪਾਸੇ ਆ ਜਾਣੀ ਜੇਕਰ ਅਸੀਂ 1000 ਰੁਪਏ ਵਾਲੀ ਸਕੀਮ ਸ਼ੁਰੂ ਕਰ ਲਈ। ਔਰ ਬੇਸ਼ੱਕ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਹਨਾਂ ਨੇ 2-3 ਪੜਾਵਾਂ 'ਚ ਕਰਕੇ ਇਹਨੂੰ 40 ਲੱਖ ਬੀਬੀਆਂ ਤੱਕ ਲੈ ਕੇ ਜਾਣ ਦੀ ਕਵਾਇਦ ਹੈ। ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਸਕਦਾ ਹੈ ਗਿਣਤੀ 10 ਤੋਂ 20 ਲੱਖ ਬੀਬੀਆਂ ਦੀ ਹੋਵੇ, ਜਿਹਦੇ ਵਿੱਚ ਪਹਿਲੇ ਪੜਾਅ 'ਚ ਇਹਨਾਂ ਨੇ ਵਿਧਵਾ ਤੇ ਉਹਨਾਂ ਦੀਆਂ ਧੀਆਂ ਜਾਂ ਜਿਹੜੀਆਂ ਘਰ ਵਾਲਿਆਂ ਤੋਂ ਅੱਡ ਹੋ ਕੇ ਰਹਿ ਰਹੀਆਂ ਤਲਾਕਸ਼ੁਦਾ ਕੱਲੀਆਂ ਬੀਬੀਆਂ ਨੇ ਉਹਨਾਂ ਦੇ ਲਈ ਇਹ ਯੋਜਨਾ ਸ਼ਾਮਲ ਕਰਨਾ। ਪਰ ਅਜੇ ਇਹਨਾਂ ਨੇ ਖੁਲਾਸੇ ਨਹੀਂ ਕਰਨੇ, ਪਰ ਆਪਾਂ ਵੀ ਖੁਲਾਸਾ ਕਰ ਚੁੱਕੇ ਹਾਂ ਕਿ ਨੌਕਰੀ ਪੇਸ਼ਾ ਇਹਦੇ ਵਿੱਚ ਨਹੀਂ ਆਊਗਾ। ਇਹਦੇ ਵਿੱਚ ਜਿਹੜੀ ਵੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰਦੇ ਆ ਉਹ ਬੀਬੀਆਂ ਨੂੰ 1000 ਰੁਪਇਆ ਨਹੀਂ ਮਿਲਣਾ। ਇੱਥੋਂ ਤੱਕ ਕਿ ਜਿਹੜੀ ਰਿਟਰਨ ਭਰਦੀ ਹੈ, ਚਾਹੇ ਕੋਈ ਦੁਕਾਨ ਚਲਾਉਂਦੀ ਹੈ, ਚਾਹੇ ਬਿਜ਼ਨਸ ਕਰਦੀ ਹੈ, ਉਹਦੀ ਆਮਦਨ ਦੇ ਹਿਸਾਬ ਨਾਲ ਵੀ ਉਹਨੂੰ ਨਹੀਂ ਮਿਲਣਾ। ਜਿਨ੍ਹਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਆ ਫਿਲਹਾਲ ਸਰਕਾਰ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਨਹੀਂ ਕਰਨ ਜਾ ਰਹੀ। ਹਾਂ, ਪਰ ਸਰਕਾਰ ਨੇ ਦੱਸਣਾ ਥੋੜਾ, ਸਰਕਾਰ ਨੇ ਤਾਂ ਕਹਿਣਾ ਕਿ ਜੀ ਅਸੀਂ ਪਹਿਲੇ ਪੜਾਅ 'ਚ ਇਹਨਾਂ ਨੂੰ ਦੇਤਾ, ਅਗਲੇ 'ਚ ਬਾਕੀਆਂ ਨੂੰ ਦੇਵਾਂਗੇ, ਹਲੇ ਵੋਟ ਪਾਓ, ਤਾਂ ਕਿ ਜਿਨ੍ਹਾਂ ਨੂੰ ਮਿਲਣ ਲੱਗ ਗਿਆ ਉਹ ਪਾ ਦੇਣ, ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਸੋਚਣਗੇ ਸਾਨੂੰ ਵੀ ਮਿਲ ਜਾਣਾ। ਪਰ ਇਹ ਯੋਜਨਾ ਦੇ ਲਈ ਜੀ
ਖਜ਼ਾਨਾ ਖਾਲੀ ਹੈ, ਪਰ ਯੋਜਨਾ ਲਾਗੂ ਕਰਨੀ ਹੈ ਕਿਉਂਕਿ ਲੋਕ ਸਭਾ ਚੋਣਾਂ ਨੇ ਤੇ ਵੋਟਾਂ ਲੈਣੀਆਂ ਨੇ। ਸੋ ਪ੍ਰਵੀਨ ਜੀ, ਉਹਦੇ ਲਈ ਪੰਜਾਬ ਸਰਕਾਰ ਕਹਿੰਦੇ ਜੀ ਵੱਖੋ ਵੱਖ ਸਾਧਨਾਂ ਤੋਂ ਹੋਰ ਵੱਡਾ ਕਰਜ਼ਾ ਚੁੱਕਣ ਦੀ ਤਿਆਰੀ 'ਚ ਹੈ। ਅੱਛਾ। ਬਕਾਇਦਾ ਤੌਰ ਤੇ ਇਹਦੇ ਲਈ ਮਾਹਿਰਾਂ ਨੂੰ ਕਿਹਾ ਗਿਆ ਕਿ ਤੁਸੀਂ ਹਿੱਲਾ ਕਰੋ, ਵਸੀਲਾ ਕਰੋ, ਢੰਗ ਦੇਖੋ, ਤਰੀਕਾ ਦੇਖੋ, ਕੋਈ ਚੀਜ਼ ਗਰਵੀ ਰੱਖਣੀਆਂ, ਕੋਈ ਕੋਈ ਦਾਅ ਤੇ ਲਾਉਣਾ ਤਾਂ ਲਾਓ, ਪਰ ਤੁਹਾਨੂੰ ਕਰਜ਼ਾ ਲਿਆ ਕੇ ਦਿਓ। ਅੱਛਾ ਜੀ ਜੀ। ਤੋ ਇਹਦੇ ਲਈ ਵੱਡਾ ਕਰਜ਼ਾ ਚੁੱਕਣ ਦੀ ਕਵਾਇਦ ਹੈ। ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਇਹ ਗੱਲ ਜਿੱਦਣ ਇਹ ਗੱਲ ਸਾਹਮਣੇ ਆਈ ਕਿ ਹਾਂ ਜੀ 1000 ਰੁਪਇਆ ਦੇਣਾ ਸ਼ੁਰੂ ਕਰਤਾ, ਉਹ ਤੋਂ ਪਹਿਲਾਂ ਸ਼ਾਇਦ ਇਹ ਗੱਲ ਬਾਹਰ ਆ ਜੂਗੀ ਕਿ ਕਰਜ਼ਾ ਕਿੰਨਾ ਚੱਕ ਲਿਆ ਨਵਾਂ। ਸੋ ਪਹਿਲਾਂ ਹੀ ਕਰਜ਼ਾ ਸਾਡਾ ਅੱਜ ਦੀ ਤਰੀਕ 'ਚ ਪੰਜਾਬ ਦੇ ਸਿਰ ਜਿਵੇਂ ਹੈਗਾ, ਉਹ ਕਹਿੰਦੇ ਅਗਲੇ ਇੱਕ ਸਾਲ ਤੱਕ ਇਹ ਮਤਲਬ ਕਿ 4 ਲੱਖ ਕਰੋੜ ਤੋਂ ਉੱਪਰ ਚਲਾ ਜਾਣਾ। ਜੀ ਅੱਛਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜਾ 1984 ਦੇ ਦੌਰ ਦੇ ਵਿੱਚ ਪੰਜਾਬ ਦੇ ਸਿਰ ਤੇ ਮਾਤਰ 5800 ਕਰੋੜ ਦਾ ਕਰਜ਼ਾ ਸੀ, 5800 ਕਰੋੜ ਦਾ ਕਰਜ਼ਾ ਸੀ, ਮਤਲਬ ਹਜ਼ਾਰਾਂ 'ਚ ਸੀ ਨਾ। ਉਹ ਕਰਜ਼ਾ 2000 ਦੇ ਵਿੱਚ ਆ ਕੇ 8500 ਕਰੋੜ ਦਾ ਹੋ ਗਿਆ, ਸਨ 2000 ਚ ਆ ਕੇ 8500 ਕਰੋੜ ਦਾ ਹੋ ਗਿਆ। ਫਿਰ 97-98 ਦੇ ਵਿੱਚ ਇੰਦਰ ਕੁਮਾਰ ਗੁਜਰਾਲ ਨੇ ਇਸ ਚੋਂ ਕੁਝ ਘਟਾਇਆ, ਕੁਝ ਕਿਸ਼ਤਾਂ ਮਾਫ ਕੀਤੀਆਂ, ਪਰ ਬਾਦਲਾਂ ਦੀਆਂ ਸਬਸਿਡੀਆਂ ਐਡ ਹੋ ਗਈਆਂ ਹੈ ਨਾ। ਫਿਰ ਉਹ ਸਾਰਿਆਂ ਨਾਲ ਕਰਜ਼ਾ ਵਧਣ ਲੱਗ ਗਿਆ। ਸੋ ਇਸ ਲਈ ਕਰਜ਼ੇ ਦੀ ਕਵਾਇਦ ਵੱਧਦਿਆਂ ਕਹਿੰਦੇ ਜੀ 2006-07 ਤੱਕ ਪੰਜਾਬ ਦੇ ਸਿਰ ਤੇ 40000 ਕਰੋੜ ਦਾ ਕਰਜ਼ਾ ਹੋ ਗਿਆ। ਜਿਹੜਾ 84 ਦੇ ਵਿੱਚ 5800 ਕਰੋੜ ਸੀ, ਉਹ 40000 ਕਰੋੜ ਹੋ ਗਿਆ ਆ ਕੇ 2000 ਦੇ ਵਿੱਚ, ਹੈ ਨਾ, 2006-07 ਦੇ ਵਿੱਚ। ਤੇ ਉਸ ਤੋਂ ਬਾਅਦ ਜੀ 2009-10 ਦੇ ਵਿੱਚ ਇਹ ਕਰਜ਼ਾ ਵੱਧ ਕੇ 53,282 ਕਰੋੜ ਹੋ ਗਿਆ ਜੀ। ਤੇ ਉਸ ਤੋਂ ਬਾਅਦ ਇਹ ਸਿੱਧਾ 2014-15 ਜਾ ਕੇ 88,000 ਕਰੋੜ ਹੋ ਗਿਆ। ਹੁਣ ਹਜੇ ਵੀ ਲੱਖ ਨਹੀਂ ਹੋਇਆ, 88,818 ਕਰੋੜ ਸੀਗਾ, ਪਰ 2019-20 ਦੇ ਵਿੱਚ ਸਿੱਧਾ ਲਗਭਗ ਦੁੱਗਣਾ ਵੱਜਿਆ ਜਾ ਕੇ 1,93,000 ਕਰੋੜ, ਲਗਭਗ 2 ਲੱਖ ਪਹੁੰਚ ਗਿਆ। ਤੁਸੀਂ ਇੱਥੋਂ ਹਿਸਾਬ ਲਾ ਲਓ, 1,93,000 ਕਰੋੜ ਨੂੰ ਗਿਆ। ਤੇ ਹੁਣ ਕਹਿੰਦੇ ਜੀ ਇਹ ਜਿਸ ਹਿਸਾਬ ਨਾਲ ਕਰਜ਼ਾ ਲਿਆ ਜਾ ਰਿਹਾ ਅੱਜ ਦੀ ਤਰੀਕ 'ਚ 3,12,000 ਕਰੋੜ ਤੋਂ ਉੱਪਰ ਦਾ ਕਰਜ਼ਾ ਸਾਡੇ ਸਿਰ ਤੇ ਆਉਂਦੇ ਸਮੇਂ 'ਚ 4 ਲੱਖ ਕਰੋੜ ਤੋਂ ਵੱਧ ਜਾਣਾ ਅਗਲੇ 1.5 ਤੋਂ 2 ਸਾਲ ਦੇ ਵਿੱਚ, ਜਿਸ ਸਥਿਤੀ 'ਚ ਮਾਨ ਸਰਕਾਰ ਹੋਰ ਕਰਜ਼ਾ ਲੈਂਦੀ ਜਾ ਰਹੀ ਆ। ਸੋ ਇਸ ਦੇ ਲਈ ਸਾਰੀਆਂ ਧਿਰਾਂ, ਬਾਦਲਾਂ ਤੋਂ ਲੈ ਕੇ ਕੈਪਟਨ ਤੋਂ ਲੈ ਕੇ ਚੰਨੀ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੱਕ, ਇਹ ਪੰਜਾਬ ਦੀਆਂ ਬੇੜੀਆਂ 'ਚ ਬੱਟੇ ਪਾਉਣ 'ਚ ਭੂਮਿਕਾ ਨਿਭਾ ਰਹੇ ਨੇ, ਨਾ ਕਿ ਪੰਜਾਬ ਨੂੰ ਪੈਰਾ ਸਿਰ ਕਰਨ ਦੀ ਕੋਸ਼ਿਸ਼ ਕਰ ਰਹੇ। ਮੇਰਾ ਖਿਆਲ ਆਲਰੇਡੀ ਜਿੰਨਾ ਸਾਡਾ ਬਜਟ ਆ ਉਹਦਾ ਅਸੀਂ ਕਿੰਨਾ % ਪਤਾ ਨਹੀਂ, ਸ਼ਾਇਦ ਸ਼ਰਮਾ ਜੀ ਅੱਧ ਦੇ ਕਰੀਬ ਹੀ ਆਪਾਂ ਅੰਕੜੇ ਕੱਢ ਲਿਆਵਾਂਗੇ ਕਿਸੇ ਦਿਨ, ਅੱਧ ਦੇ ਕਰੀਬ ਸਾਡਾ ਉਹ ਵਿਆਜ ਦੇ ਵਿੱਚ ਜਾਂ ਕਿ ਲੋਕੀ ਦੇਣਦਾਰੀਆਂ ਦੇ ਵਿੱਚ ਹੀ ਜਾ ਰਿਹਾ। ਸਾਡੇ ਸਭ ਤੋਂ ਜ਼ਿਆਦਾ ਜਿਹੜਾ ਸ਼ੇਅਰ ਜਾਂਦਾ ਉਹ ਵਿਆਜ 'ਚ ਜਾਂਦਾ ਤੇ ਤਨਖਾਹਾਂ 'ਚ। ਜੀ ਜੀ ਬਿਲਕੁਲ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਮੁੱਖ ਮੰਤਰੀ ਐਲਾਨ ਕਰਨਗੇ ਗੰਨੇ ਦੇ ਭਾਅ ਦੇ ਵਿੱਚ ਵਾਧੇ ਦਾ, ਤੇ ਲੰਘੇ ਦਿਨੀ ਆਪਾਂ ਦੇਖਿਆ ਗੰਨਾ ਕਿਸਾਨਾਂ ਦੇ ਨਾਲ ਸਰਕਾਰ ਦੀ ਕਾਫੀ ਟਸਲ ਰਹੀ, ਤੇ ਜਦੋਂ ਜਲੰਧਰ ਹਾਈਵੇ ਜਾਮ ਕੀਤਾ ਸੀ ਉਦੋਂ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ, ਉਹ ਗੰਨਾ ਕਿਸਾਨਾਂ ਨੇ ਧਰਨਾ ਲਾਇਆ ਸੀਗਾ। ਹੁਣ ਮੁੱਖ ਮੰਤਰੀ ਐਲਾਨ ਕਰਨਗੇ ਗੰਨੇ ਦੇ ਭਾਅ ਦੇ ਵਿੱਚ 10 ਰੁਪਏ ਦੇ ਵਾਧੇ ਦਾ। ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਦਿਨ ਦੇ ਵਿੱਚ ਹੀ ਇਹ ਖਬਰਾਂ ਥੋੜੀਆਂ ਸਾਨੂੰ ਪਤਾ ਲੱਗਣ ਲੱਗੀਆਂ ਸੀ ਕਿ ਪੰਜਾਬ ਸਰਕਾਰ, ਕਿਉਂਕਿ ਪਹਿਲਾਂ ਤਜਵੀਜ਼ ਸੀਗੀ ਕਿ ਸ਼ਾਇਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੌਰਾਨ ਇਹਦਾ ਐਲਾਨ ਕੀਤਾ ਜਾਵੇ, ਤੇ ਫਿਰ ਕੁਝ ਅਧਿਕਾਰੀ ਦੱਸ ਰਹੇ ਸੀ ਕਿ ਨਹੀਂ, ਇਸ ਨੂੰ ਈਵੈਂਟ ਦੇ ਵਿੱਚ ਹੀ ਐਲਾਨ ਕਰਨਾ ਜੀ। ਸੋ ਈਵੈਂਟ ਮੈਨੇਜਮੈਂਟ ਕੰਪਨੀ ਦਾ ਕੋਈ ਨਿਰਦੇਸ਼ ਹੋਣਾ ਕਿ ਇਸ ਨੂੰ ਈਵੈਂਟ ਬਣਾ ਕੇ ਪੇਸ਼ ਕਰੋ ਨਾ, ਇਸ ਨੂੰ ਵਿਧਾਨ ਸਭਾ ਦੇ ਵਿੱਚ ਕਿਉਂ ਰੋਲਣਾ। ਸੋ ਇਸ ਲਈ ਫਿਰ ਕੱਲ ਦੀਆਂ ਖਬਰਾਂ ਜੀਆਂ ਮਿਲਣ ਲੱਗ ਪਈਆਂ ਸੀਗੀਆਂ ਕਿ ਹਾਂ ਜੀ ਸਰਕਾਰ ਕੁਝ ਅਜਿਹਾ ਸੋਚ ਰਹੀ ਆ ਕਿ ਆਪਾਂ ਆਉਂਦੇ ਦਿਨਾਂ 'ਚ ਕਿਸੇ ਸਮਾਗਮ ਦੌਰਾਨ, ਕਿਸੇ ਵੱਡੇ ਇਕੱਠ ਦੌਰਾਨ ਇਹਦਾ ਐਲਾਨ ਕਰ ਦਈਏ ਜੀ। ਤੇ ਇਹ ਜਦੋਂ ਕਨਫਰਮ ਮਿਲਣ ਲੱਗੀਆਂ ਤਾਂ ਪਤਾ ਲੱਗਣ ਲੱਗਾ ਕਿ ਸਰਕਾਰ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਗੰਨੇ ਦੇ ਭਾਅ 'ਚ ਵਾਧਾ ਕਰਨ ਬਾਰੇ ਸੋਚ ਰਹੀ ਹੈ। ਠੀਕ ਹੈ ਜੀ। ਸੋ ਇਸ ਗੱਲ ਦੀ ਪੁਸ਼ਟੀ ਉਸ ਸਮੇਂ ਹੋ ਗਈ ਹੈ ਜਦੋਂ ਅੱਜ ਚਰਨਜੀਤ ਚੰਨੀ ਦੀ, ਮੈਂ ਸਵੇਰੇ ਉੱਠਦਿਆਂ ਹੀ ਚਰਨਜੀਤ ਭੁੱਲਰ ਹੋਰਾਂ ਦੀ, ਜਦੋਂ ਮਾਫ ਕਰਨਾ ਹੁਣੇ ਆਪਾਂ ਚੰਨੀ ਦੀ ਗੱਲ ਕਰਕੇ ਹਟੇ ਹਾਂ, ਚਰਨਜੀਤ ਭੁੱਲਰ ਹੋਰਾਂ ਦੀ ਖਬਰ ਜਦੋਂ ਮੈਂ ਪੰਜਾਬੀ ਟ੍ਰਿਬਿਊਨ 'ਚ ਦੇਖੀ ਸਵੇਰੇ, ਤਾਂ ਉਸ ਗੱਲ ਦੀ ਉਹ ਪੁਸ਼ਟੀ ਹੋ ਗਈ ਜਿਹੜੀ ਜਾਣਕਾਰੀ ਮੈਨੂੰ ਕੱਲ ਪੁਣ ਛਣ ਕੇ ਮਿਲ ਰਹੀ ਸੀ। ਉਸੇ ਗੱਲ ਨੂੰ ਅੱਗੇ ਤੋਰਿਆ ਚਰਨਜੀਤ ਭੁੱਲਰ ਹੋਰਾਂ ਨੇ ਆਪਣੀ ਖਬਰ 'ਚ ਕਿ ਪੰਜਾਬ ਸਰਕਾਰ ਸ਼ਨੀਵਾਰ ਨੂੰ ਕੇਜਰੀਵਾਲ ਤੇ ਭਗਵੰਤ ਮਾਨ ਇੱਕ ਰੈਲੀ ਕਰਨ ਜਾ ਰਹੇ ਨੇ ਜੀ। ਉਹ ਰੈਲੀ ਮਤਲਬ ਕਿ ਅਰਵਿੰਦ ਕੇਜਰੀਵਾਲ ਦੀ ਆਮਦ ਵਿੱਚ ਹੋਏਗੀ, ਉਹਦੇ ਵਿੱਚ ਸ਼ਾਮਲ ਹੋਣਗੇ। ਗੁਰਦਾਸਪੁਰ 'ਚ ਰੈਲੀ ਆ, ਤੇ ਉਸ ਰੈਲੀ ਵਾਲੀ ਸਟੇਜ ਤੋਂ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੀ ਹਾਜ਼ਰੀ 'ਚ
ਗੰਨੇ ਦੇ ਭਾਅ 'ਚ 10 ਰੁਪਏ ਦਾ ਵਾਧਾ ਕਰ ਸਕਦੇ। ਠੀਕ ਹੈ। ਇਸ ਮੌਕੇ ਹਰਿਆਣਾ ਸਭ ਤੋਂ ਮੂਹਰੇ ਹੈ। ਪੰਜਾਬ ਸਰਕਾਰ ਵੱਲੋਂ ਜਿਹੜਾ ਗੰਨੇ ਦਾ ਭਾਅ ਦਿੱਤਾ ਜਾਂਦਾ ਉਹ 380 ਰੁਪਏ ਪ੍ਰਤੀ ਕੁਆਂਟਲ ਹੈ, ਔਰ ਹਰਿਆਣੇ 'ਚ 386 ਰੁਪਏ ਪ੍ਰਤੀ ਕੁਆਂਟਲ ਹੈ। ਤੇ ਹੁਣ ਪੰਜਾਬ ਸਰਕਾਰ ਜੇਕਰ 10 ਰੁਪਏ ਦਾ ਵਾਧਾ ਕਰਦੀ ਹੈ ਤਾਂ 390 ਰੁਪਏ ਪ੍ਰਤੀ ਕੁਆਂਟਲ ਹੋ ਜੂ। ਬੇਸ਼ੱਕ ਜਥੇਬੰਦੀਆਂ 450 ਰੁਪਏ ਪ੍ਰਤੀ ਕੁਆਂਟਲ ਦੇ ਭਾਅ ਦੀ ਮੰਗ ਕਰ ਰਹੀਆਂ ਸੀ, ਪਰ ਲਾਇਆ ਜਾ ਰਿਹਾ ਸੀ ਅੰਦਾਜ਼ਾ ਕਿ ਸ਼ਾਇਦ ਸਰਕਾਰ 400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਦੇ ਦੇਵੇ। ਪਰ ਪੰਜਾਬ ਸਰਕਾਰ ਹੁਣ 10 ਰੁਪਏ ਦਾ ਵਾਧਾ ਕਰਨ ਜਾ ਰਹੀ ਹੈ, ਔਰ ਇਸ 10 ਰੁਪਏ ਚੋਂ ਵੀ 5 ਰੁਪਏ ਸਰਕਾਰ ਨੇ ਅਦਾ ਕਰਨੇ ਆ। 5 ਰੁਪਏ ਖੰਡ ਮਿੱਲਾਂ ਜਿਹੜੀਆਂ ਹਨ ਉਹ ਅਦਾ ਕਰਿਆ ਕਰਨਗੀਆਂ। ਮਤਲਬ ਹੁਣ ਤੱਕ ਜਿਹੜੀਆਂ ਖੰਡ ਮਿੱਲਾਂ ਨੇ ਉਹ 50 ਰੁਪਏ ਅਦਾ ਕਰ ਰਹੀਆਂ ਨੇ ਕੁੱਲ ਭਾਅ ਚੋਂ। ਠੀਕ ਹੈ। ਹੁਣ ਉਹ 55 ਕਰਨ ਲੱਗ ਜਾਣਗੀਆਂ। 380 ਰੁਪਏ ਪ੍ਰਤੀ ਕੁਆਂਟਲ ਦਾ ਜਿਹੜਾ ਭਾਅ ਹੈ ਉਹਦੇ ਵਿੱਚੋਂ 50 ਰੁਪਏ ਖੰਡ ਮਿੱਲ ਅਦਾ ਕਰਦੀ ਹੈ, ਬਾਕੀ ਪੈਸੇ ਸਰਕਾਰ ਵੱਲੋਂ ਆਉਂਦੇ ਨੇ ਨਾ। ਸੋ ਹੁਣ ਉਹ 55 ਰੁਪਏ ਹੋ ਜਾਣਗੇ, 5 ਰੁਪਏ ਹੋਰ ਉਹਨਾਂ ਦੇ ਸਿਰ ਪੈਣੇ ਆ ਕਿ ਉਹਨਾਂ ਨੇ ਅਦਾ ਕਰਨੇ ਆ। ਸੋ ਇਸ ਤਰ੍ਹਾਂ ਮਤਲਬ ਕਿ ਇੱਕ ਈਵੈਂਟ ਬਣਾ ਕੇ ਪੰਜਾਬ ਸਰਕਾਰ ਗੰਨੇ ਦਾ ਭਾਅ ਵਧਾਉਣ ਦੀ ਤਜਵੀਜ਼ ਕਰ ਰਹੀ ਹੈ। ਮੈਂ ਚਰਨਜੀਤ ਭੁੱਲਰਾਂ ਦੀ ਰਿਪੋਰਟ 'ਚ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ ਪੰਜਾਬ 'ਚ 16 ਗੰਨਾ ਮਿੱਲਾਂ ਨੇ ਇਸ ਮੌਕੇ। ਠੀਕ ਹੈ ਜੀ। ਜਿਨ੍ਹਾਂ ਚੋਂ 9 ਮਤਲਬ ਖੰਡ ਮਿੱਲਾਂ ਜਿਹੜੀਆਂ ਹੈਗੀਆਂ ਨੇ, 9 ਖੰਡ ਮਿੱਲਾਂ ਜਿਹੜੀਆਂ ਸਹਿਕਾਰੀ ਖੇਤਰ ਦੀਆਂ ਨੇ ਤੇ ਬਾਕੀ ਸਾਰੀਆਂ ਮਤਲਬ ਕਿ ਦੂਸਰੀਆਂ ਪ੍ਰਾਈਵੇਟ ਨੇ, ਹੈ ਨਾ। ਸੋ ਇਹ ਸਾਰੀਆਂ ਕਹਿੰਦੇ 5600 ਟਨ ਖੰਡ ਦੀ ਸਮਰੱਥਾ ਰੱਖਦੀਆਂ। ਇਹ ਜਿਹੜੀਆਂ 9 ਉਹ ਤੇ ਬਾਕੀ ਉਹ ਸਾਰੀਆਂ 16 ਦੀਆਂ 16 ਕਹਿੰਦੇ ਜੀ ਇਹ 5800 ਰੋਜ਼ਾਨਾ 5800 ਟਨ ਖੰਡ ਦਾ ਪੈਦਾਵਾਰ ਦੀ ਸਮਰੱਥਾ ਰੱਖਦੀਆਂ। ਤੇ ਪੰਜਾਬ 'ਚ ਐਤਕੀ 97000 ਹੈਕਟਰ ਰਕਬਾ ਜਿਹੜਾ ਗੰਨੇ ਹੇਠ ਹੈ, ਪਿਛਲੀ ਵਾਰ ਨਾਲੋਂ ਘਟ ਗਿਆ। ਪ੍ਰਵੀਨ ਜੀ, ਪਿਛਲੀ ਵਾਰ 2 ਸਾਲ ਪਹਿਲਾਂ ਇਹ ਰਕਬਾ 1.10 ਲੱਖ ਹੈਕਟਰ ਸੀਗਾ, ਇਸ ਵਾਰ ਇਹ ਘਟ ਕੇ 97000 ਹੈਕਟਰ ਆ ਗਿਆ। ਇਹ ਵੀ ਆਪਣੇ ਆਪ 'ਚ ਇੱਕ ਪਹਿਲੂ ਹੈ ਕਿ ਇਹ ਕੀ ਪਹਿਲੂ ਹੈ, ਕਿਉਂਕਿ 10 ਰੁਪਏ ਪਹਿਲਾਂ ਵੀ ਗੰਨੇ ਦਾ ਭਾਅ ਦਾ ਵਾਧਾ ਪਹਿਲੇ ਬਾਰੇ ਕੈਪਟਨ ਅਮਰਿੰਦਰ ਨੇ ਕੀਤਾ ਸੀ। ਉਸ ਤੋਂ ਬਾਅਦ ਫਿਰ ਜਦੋਂ ਕਿਸਾਨਾਂ ਨੇ ਮੀਟਿੰਗ ਕੀਤੀ, ਇਕੱਠ ਕੀਤਾ, ਫਿਰ 15 ਰੁਪਏ ਵਧਾਤਾ ਸੀ ਹੈ। ਤੇ ਇਹ ਸਮੇਂ-ਸਮੇਂ ਭਾਅ ਵੱਧ ਕੇ ਬੇਸ਼ੱਕ ਹੁਣ ਪੰਜਾਬ ਸਰਕਾਰ ਇਹ ਦਮ ਤੱਕ ਭਰ ਸਕਦੀ ਕਿ ਪੰਜਾਬ ਦਾ ਗੰਨੇ ਦਾ ਭਾਅ ਦੇਸ਼ ਭਰ ਚੋਂ ਜ਼ਿਆਦੇ ਆ, ਪਰ ਕੀ ਇਹਦੇ ਨਾਲ ਗੰਨਾ ਕਾਸ਼ਤਕਾਰਾਂ ਦਾ ਸਹੀ ਮੁੱਲ ਮੁੜਦਾ ਕਿ ਨਹੀਂ ਮੁੜਦਾ, ਇਹ ਵੀ ਇੱਕ ਪਹਿਲੂ ਹੈ। ਤੇ ਕੀ ਇਹ ਗੁਰਦਾਸਪੁਰ ਦੀ ਰੈਲੀ 'ਚ ਐਲਾਨਣ ਦਾ ਫੈਸਲਾ ਵੀ ਤਾਂ ਲਿਆ ਤੁਰੰਤ ਕਿ ਕੱਲ ਫਿਰ ਜਥੇਬੰਦੀਆਂ ਨੇ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਨਾ ਗੰਨੇ ਦਾ ਭਾਅ ਵਧਾਇਆ, ਕਿਉਂਕਿ ਉਹਨਾਂ ਨੂੰ ਵੀ ਆਸ ਸੀ ਕਿ ਸ਼ਾਇਦ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਹ ਐਲਾਨ ਹੋ ਜਾਊਗਾ, ਜਿਹੋ ਜਿਹਾ ਸੰਕੇਤ ਮੁੱਖ ਮੰਤਰੀ ਨੇ ਬੈਠਕ ਦੌਰਾਨ ਦਿੱਤਾ ਸੀ। ਸੋ ਤੋਂ ਦੁਬਾਰਾ ਉਹਨਾਂ ਨੇ ਜਦੋਂ ਰੋਸਾ ਪ੍ਰਗਟਾਇਆ ਕਿ ਅਸੀਂ ਫੇਰ ਸੜਕਾਂ ਤੇ ਨਿਤਰਾਂਗੇ, ਤੇ ਉਹ ਤੋਂ ਬਾਅਦ ਹੁਣ ਇਹ ਖਬਰ ਕੱਲ ਦੀ ਨਿਕਲਣੀ ਸ਼ੁਰੂ ਹੋਈ ਸੀ, ਜਿਹੜੀ ਅੱਜ ਅਖਬਾਰਾਂ 'ਚ ਪ੍ਰਕਾਸ਼ਿਤ ਵੀ ਹੋ ਗਈ ਹੈ ਚਰਨਜੀਤ ਭੁੱਲਰ ਦੇ ਹਵਾਲੇ ਨਾਲ, ਕਿ ਹਾਂ ਭਾਈ ਗੰਨੇ ਦਾ ਭਾਅ ਸਰਕਾਰ 10 ਰੁਪਏ ਵਧਾਉਣ ਜਾ ਰਹੀ ਹੈ ਔਰ ਗੁਰਦਾਸਪੁਰ ਦੀ ਰੈਲੀ 'ਚ ਇਹ ਐਲਾਨ ਹੋ ਸਕਦਾ। ਜੀ ਹੁਣ ਵੀ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਜਾਂ ਸੋਸ਼ਲ ਮੀਡੀਆ ਤੇ ਚਰਚਾ ਦੇ ਮੁਤਾਬਕ ਸ਼ਰਮਾ ਜੀ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਗੰਨੇ ਵਾਲੇ ਕਿਸਾਨ ਜਿਹੜੇ ਆ ਉਹ ਫੇਰ ਧਰਨਾ ਪ੍ਰਦਰਸ਼ਨ ਤੇ ਬੈਠ ਸਕਦੇ ਆ। ਇੱਕ ਕਮੈਂਟ ਬਿਕਰਮਜੀਤ ਸਿੰਘ ਜੀ ਨੇ ਕੀਤਾ, ਉਹ ਕਹਿੰਦੇ ਮਕੇਰੀਆਂ ਮਿਲ ਦੇ ਸਾਹਮਣੇ ਅੱਜ ਹਾਈਵੇ ਤੇ ਰੇਲਵੇ ਟਰੈਕ ਬੰਦ ਹੋਣ ਜਾ ਰਿਹਾ ਗੰਨਾ ਕਿਸਾਨਾਂ ਦੇ ਵੱਲੋਂ। ਤੇ ਉਹ ਕੱਲ ਉਹਨਾਂ ਨੇ ਚੇਤਾਵਨੀਆਂ ਦਿੱਤੀਆਂ ਨੇ, ਮੈਂ ਤਾਂ ਹੀ ਉਹੀ ਜ਼ਿਕਰ ਕਰ ਰਿਹਾ ਜੀ। ਪਰ ਹੁਣ ਜੇਕਰ ਇਹ ਖਬਰ ਆਉਣ ਤੋਂ ਬਾਅਦ ਸਰਕਾਰ ਦਾ ਕੋਈ ਸੁਨੇਹਾ ਉਹਨਾਂ ਨੂੰ ਵੀ ਪਹੁੰਚਦਾ, ਫਿਰ ਉਸ ਤੋਂ ਬਾਅਦ ਉਹ ਕੀ ਫੈਸਲਾ ਲੈਂਦੇ ਆ, ਕੀ ਉਹ 10 ਰੁਪਏ ਦੇ ਭਾਅ ਨਾਲ ਸੰਤੁਸ਼ਟ ਹੋਣਗੇ ਜਾਂ ਉਹ ਜਿਹੜੀ ਬੇਸ਼ੱਕ 450 ਦੀ ਮੰਗ ਸੀ ਪਰ ਆਸ ਸੀਗੀ ਕਿ 400 ਤਾਂ ਹੋ ਹੀ ਜਾਣਾ, ਕਿ ਇਹ ਉਸ ਪਹਿਲੂ ਤੇ ਕੋਈ ਟਕਰਾਅ ਆਪਸ 'ਚ ਫਿਰ ਕੋਈ ਮੀਟਿੰਗ ਦੀ ਦੌਰ ਚੱਲੂਗਾ ਜਾਂ ਇਹ ਅੱਜ ਜਿਹੜੀ ਕੱਲ ਰਾਤ ਦੀ ਬੰਦ ਦੀ ਕਾਲ ਸੀ ਉਸ ਨੂੰ ਅੱਗੇ ਵਧਾਉਣਗੇ, ਦੇਖਣਗੇ। ਜੀ ਤੇ ਸਾਧੂ ਦੇ ਘਰੋਂ ਕਹਿੰਦੇ ਈਡੀ ਜਾਂਚ ਸ਼ੁਰੂ ਕਰਕੇ ਜਾਊਗੀ ਮਹਿਲਾਂ ਤੱਕ ਜੀ। ਪ੍ਰਵੀਨ ਜੀ, ਸਾਧੂ ਸਿੰਘ ਧਰਮਸੋਤ ਤੇ ਗਿਲਜੀਆਂ ਹੋਰਾਂ ਦੇ ਘਰੇ ਕੱਲ ਰੇਡ ਪਈ ਆ, ਤੇ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਵੀ ਨੇੜਲਿਆਂ 14 ਦੇ ਕਰੀਬ ਟਿਕਾਣੇ ਨੇ ਜਿਨ੍ਹਾਂ ਤੇ ਰੇਡ ਪਈ ਆ। ਅਸਲ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸਾਧੂ ਸਿੰਘ ਧਰਮਸੋਤ ਹੋਰੀ ਜੰਗਲਾਤ ਮੰਤਰੀ ਰਹੇ ਨੇ, ਤੇ ਚਰਨਜੀਤ ਚੰਨੀ ਦੀ ਸਰਕਾਰ ਦੇ ਵਿੱਚ ਸੰਗਤ ਸਿੰਘ ਗਿਲਜੀਆਂ ਹੋਰੀ ਜੰਗਲਾਤ ਮੰਤਰੀ ਰਹੇ ਨੇ। ਤੇ ਇਹ ਦੋਵਾਂ ਦੇ ਮਾਮਲੇ 'ਚ ਵਿਜੀਲੈਂਸ ਨੇ ਜਾਂਚ ਵਿੱਢੀ ਸੀ ਜਦੋਂ ਮਾਨ ਸਰਕਾਰ ਆਉਂਦੀ ਆ, ਤੇ ਉਸ ਮਾਮਲੇ ਦੇ ਵਿੱਚ ਖੁਦ ਮਤਲਬ ਕਿ ਅੰਦਰ ਵੀ ਜਾਇਆ ਏ। ਇਸ ਮੌਕੇ 2 ਜ਼ਮਾਨਤ ਤੇ ਵੀ ਹੈਗੇ ਨੇ। ਸਾਧੂ ਸਿੰਘ ਧਰਮਸੋਤ ਤਾਂ 2 ਮਾਮਲਿਆਂ 'ਚ ਅੰਦਰ ਜਾਏ, ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵੀ, ਜੰਗਲਾਤ ਵਾਲੇ ਮਾਮਲੇ 'ਚ ਵੀ। ਸੋ ਇੱਕ ਵਾਰ ਤਾਂ ਉਹ 99 ਦਿਨ ਦੀ ਜੇਲ੍ਹ ਵੀ ਕੱਟਿਆ ਏ। ਤੇ ਇਹ ਸਾਰੇ ਵਰਤਾਰੇ ਦੇ ਵਿੱਚ ਅਹਿਮ ਪਹਿਲੂ ਸੀਗਾ ਕਿ ਜੀ ਖੜੇ ਦਰਖਤ ਵੱਢਣ ਦੇ ਪੈਸੇ, ਇਹਨਾਂ ਕਾਗਜ਼ਾਂ 'ਚ ਦਰਖਤ ਲੱਗੇ ਕਾਗਜ਼ਾਂ 'ਚ ਵੱਢ ਹੋ ਗਏ ਉਹਦੇ ਪੈਸੇ, 500 ਰੁਪਏ ਪ੍ਰਤੀ ਬੂਟਾ, ਇਹਨਾਂ ਇਹੋ ਜਿਹਾ ਬੜਾ ਕੁਛ ਉਜਾਗਰ ਹੋਇਆ। ਫਿਰ ਅਹਿਮ ਮੁੱਦਾ ਬਣਿਆ ਕਿ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜਿਹੜੇ ਤੱਥ ਵਿਜੀਲੈਂਸ ਨੇ ਸਾਹਮਣੇ ਲਿਆ ਕੇ ਕੱਢੇ ਕਿ 8 ਕਰੋੜ ਰੁਪਈਆ ਸਾਲ ਦਾ ਖਰਚ ਦਿੰਦੇ ਆ ਜੀ, ਆਮਦਨ ਤੋਂ 2 ਕਰੋੜ ਰੁਪਈਆ ਹੀ ਆ 6 ਕਰੋੜ ਤੋਂ ਵੱਧ ਵਾਲਾ ਕਪੜਾ ਕਿੱਥੋਂ ਹੋ ਰਿਹਾ ਜੀ, ਕਿੱਥੋਂ ਆ ਰਿਹਾ ਪੈਸਾ ਇਹ? ਕਾਗਜ਼ਾਂ 'ਚ ਤੁਹਾਡੀ ਦਸਤਾਵੇਜ਼ੀ ਆਮਦਨ 2 ਕਰੋੜ ਦੇ ਕਰੀਬ ਆ ਤੇ ਖਰਚਾ ਤੁਹਾਡਾ ਸਾਲ ਦਾ 8 ਕਰੋੜ ਦੇ ਕਰੀਬ ਆ, ਇੰਨਾ ਪਾੜਾ ਕਿਵੇਂ ਹੋ ਸਕਦਾ? ਸੋ ਇਹ 6 ਕਰੋੜ ਕਿੱਥੋਂ ਆਇਆ? ਉਹ 6 ਕਰੋੜ 39 ਲੱਖ ਰੁਪਈਏ ਦਾ ਜ਼ਿਆਦਾ ਖਰਚਾ ਵੀ ਧਰਮਸੋਤ ਦੇ ਲਈ ਮੁਸੀਬਤ ਬਣਿਆ ਤੇ ਉਹ ਫਿਰ ਇਸ ਮਾਮਲੇ 'ਚ ਘਿਰੇ। ਹੁਣ ਇਸ ਮਾਮਲੇ ਦੀ ਜਾਂਚ ਪੜਤਾਲ, ਚਾਹੇ ਉਹ ਗਿਲਜੀਆਂ ਵਾਲੇ ਮਾਮਲੇ 'ਚ ਹੋਵੇ, ਚਾਹੇ ਉਹ ਸਾਧ ਸਿੰਘ ਧਰਮਸੋਤ ਵਾਲੇ ਮਾਮਲੇ 'ਚ ਹੋਵੇ, ਚਾਹੇ ਇਹਨਾਂ ਦੇ ਹੋਰ ਨੇੜਲੇ ਜਿਹੜੇ ਠੇਕੇਦਾਰ ਨੇ ਉਹ ਵੀ, ਇੱਥੋਂ ਤੱਕ ਕਿ ਉਸ ਸਮੇਂ ਦੇ ਅਧਿਕਾਰੀ ਵੀ ਰਡਾਰ ਤੇ ਆ ਗਏ ਜੰਗਲਾਤ ਦੇ, ਉਹ ਵੀ ਕੱਲ 14 ਟਿਕਾਣਿਆਂ ਤੇ ਛਾਪੇਮਾਰੀ ਹੋਈ ਆ। ਸਵੇਰੇ ਸਾਜਰੇ 6 ਤੋਂ 7 ਵਜੇ ਦੇ ਕਰੀਬ ਹੀ ਟੀਮਾਂ ਪਹੁੰਚ ਗਈਆਂ ਸੀ। ਵੈਸੇ ਵੀ ਸਾਧ ਸਿੰਘ ਦੇ ਧਰਮ ਦੇ ਸਾਧ ਸਿੰਘ ਉਹਨਾਂ ਦੇ ਘਰ ਤਾਂ ਜਦੋਂ ਵੀ ਛਾਪਾ ਪਿਆ ਸਵੇਰੇ ਸਾਜਰੇ ਹੀ ਪਿਆ। ਪਿਛਲੀ ਵਾਰ ਵੀ ਜਦੋਂ ਪਿਆ ਸੀ ਤਦ ਵੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਮੈਂ ਹੀ ਕਿਹਾ ਕਿ ਸਾਜਰੇ ਚੱਲ ਜਾਓ, ਪਤਾ ਨਹੀਂ ਦਿਨ ਚੜ੍ਹਦੇ ਨੂੰ ਕਿਸੇ ਪਾਰਟੀ 'ਚ ਨਾ ਹਨਾ ਬਦਲ ਨਾ ਲਵੇ ਪਾਲਾ ਜੀ। ਸੋ ਇਹ ਜਿਹੜਾ ਕੱਲ 7 ਵਜੇ ਸ਼ੁਰੂ ਹੋਇਆ, ਰਾਤ ਦੇ 7 ਵਜੇ ਤੱਕ ਜਾਰੀ ਸੀਗੇ। ਖੰਨੇ ਦੇ ਵਿੱਚ ਵੀ ਛਾਪਾ ਪਿਆ, ਠੇਕੇਦਾਰ ਖਾਸਾ ਨੇੜਲਾ ਮੰਨਿਆ ਜਾਂਦਾ ਇਹਨਾਂ ਦਾ, ਉਹਦੇ ਘਰੇ ਵੀ ਛਾਪਾ ਪਿਆ। ਸੋ ਇਹ ਸਾਰੀ ਕਾਰਵਾਈ ਦਾ ਆਧਾਰ ਵਿਜੀਲੈਂਸ ਦਾ ਐਕਸ਼ਨ ਪਲਾਨ ਆ ਪੁਰਾਣਾ। ਠੀਕ ਹੈ, ਅੱਛਾ। ਅਸਲ 'ਚ ਇਹ ਪੜਾਅ ਨੇ ਪ੍ਰਵੀਨ ਜੀ, ਜਦੋਂ ਵਿਜੀਲੈਂਸ ਕਿਸੇ ਲੀਡਰ ਦੇ ਖਿਲਾਫ, ਅਧਿਕਾਰੀ ਦੇ ਖਿਲਾਫ, ਸਾਬਕਾ ਮੰਤਰੀ ਸੰਤਰੀ ਦੇ ਖਿਲਾਫ ਕੋਈ ਅਜਿਹਾ ਮਾਮਲਾ ਖੋਲਦੀ ਹੈ ਜਿਹਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਸ਼ਾਮਲ ਹੋ ਜਾਂਦਾ, ਫਿਰ ਉਹ ਈਡੀ ਦੀ ਰਡਾਰ ਤੇ ਵੀ ਆ ਜਾਂਦਾ। ਤੇ ਈਡੀ ਨੇ ਸਾਰੇ ਦਸਤਾਵੇਜ਼ ਵਿਜੀਲੈਂਸ ਤੋਂ ਮੰਗੇ ਸੀ ਇਹਨਾਂ ਬਾਰੇ, ਤੇ ਇਹਨਾਂ ਦੇ ਦਸਤਾਵੇਜ਼ਾਂ ਨੂੰ ਉਹਨਾਂ ਨੇ ਮਹੀਨਿਆਂ ਬੱਧੀ ਖੰਗਾਲਿਆ, ਫਰੋਲਿਆ, ਜਾਂਚਿਆ, ਪੜਤਾਲਿਆ, ਤੇ ਉਹ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਕਿ ਹਾਂ ਇਸ ਮਾਮਲੇ 'ਚ ਕੁਝ ਲੱਗਦਾ ਜੀ, ਫਿਰ ਉਹਨਾਂ ਦੀ ਅਚਨਚੇਤੇ ਛਾਪੇਮਾਰੀ ਹੋਈ ਹੈ। ਠੀਕ ਹੈ। ਔਰ ਇਹ ਛਾਪੇਮਾਰੀ ਅਜੇ ਕਹਿੰਦੇ 1-2 ਪੜਾਵਾਂ 'ਚ ਹੋਰ ਹੋ ਸਕਦੀ ਹੈ, ਜਾਂ ਉਸ ਸਮੇਂ ਦੇ ਇਹਨਾਂ ਦੇ ਅਧਿਕਾਰੀਆਂ ਦੇ ਘਰਾਂ 'ਚ ਵੀ ਹੋ ਸਕਦੀ ਹੈ, ਉਹਨਾਂ ਦੇ ਦਫ਼ਤਰਾਂ 'ਚ ਵੀ ਹੋ ਸਕਦੀ ਹੈ। ਸੋ ਪਰ ਇਹ ਛਾਪੇਮਾਰੀ ਹੁਣ ਇਸ ਗੱਲ ਲਈ ਤਸਦੀਕ ਕਰਨ ਲਈ ਹੈ ਕਿ ਜੋ ਸਾਨੂੰ ਵਿਜੀਲੈਂਸ ਦੇ ਰਿਪੋਰਟਾਂ 'ਚੋਂ ਮਿਲਿਆ, ਵਿਜੀਲੈਂਸ ਦੇ ਦਸਤਾਵੇਜ਼ਾਂ 'ਚੋਂ ਮਿਲਿਆ ਕਿ ਉਹਦੇ ਨਾਲ ਮੇਲ ਖਾਂਦਾ ਕੁਝ। ਹੁਣ ਜੇਕਰ ਇਹ ਲੱਗਿਆ ਕਿ ਮੇਲ ਖਾਂਦਾ ਹੈ, ਫਿਰ ਈਡੀ ਅਗਲੀ ਕਾਰਵਾਈ ਵੱਲ ਵਧੂਗੀ, ਫਿਰ ਈਡੀ ਦਾ ਅਗਲਾ ਐਕਸ਼ਨ ਪਲਾਨ ਹੋਊਗਾ, ਫਿਰ ਉਹ ਕੇਸ ਚੱਲੂਗਾ, ਸਾਰਾ ਕੁਝ ਹੋਊਗਾ, ਗ੍ਰਿਫਤਾਰੀਆਂ ਤੱਕ ਹੋ ਸਕਦੀਆਂ, ਕੁਝ ਵੀ ਹੋ ਸਕਦਾ। ਪਰ ਪੰਜਾਬ 'ਚ ਕੱਲ ਚਰਚਾ ਹੁੰਦੀ ਰਹੀ ਪ੍ਰਵੀਨ ਜੀ ਸਿਆਸੀ ਗਲਿਆਰਿਆਂ 'ਚ ਜੀ ਕਿ ਕੋਈ ਵੀ ਅਫਸਰ, ਕੋਈ ਵੀ ਐਮਐਲਏ, ਕੋਈ ਵੀ ਮੰਤਰੀ ਉੱਪਰ ਵਾਲੀ ਛਤਰੀ ਦੀ ਸ਼ਹਿ ਤੋਂ ਬਿਨਾਂ ਇਹੋ ਜਿਹਾ ਕੁਝ ਨਹੀਂ ਕਰ ਸਕਦਾ ਜੀ। ਤੇ ਕੀ ਧਰਮਸੋਤ ਦੇ ਉੱਤੇ, ਕੀ ਗਿਲਜੀਆਂ ਦੇ ਉੱਤੇ ਜਿਹੜੀ ਮੁੱਖ ਮੰਤਰੀ ਵਾਲੀ ਛਤਰੀ ਸੀ ਉਹਦਾ ਸਹਾਰਾ ਸੀ, ਜਾਂ ਪਾਰਟੀ ਦੀ ਹਾਈ ਕਮਾਂਡ ਦੀ ਛਤਰੀ ਸੀ ਉਹਦਾ ਸਹਾਰਾ ਸੀ? ਬਿਲਕੁਲ ਸਹੀ। ਜਾਂ ਆਪ ਇਹਨਾਂ ਦਮ ਚੱਲਦੇ ਆ, ਇਹਨਾਂ ਦੀਆਂ ਲੱਤਾਂ ਇਹਨਾਂ ਦਮ ਚੱਲਦੀਆਂ ਕਿ ਆਪ ਹੀ ਕਰਕੇ ਇੰਨਾ ਕੁਝ, ਇਹ ਵੀ ਇੱਕ ਪਹਿਲੂ ਹੈ। ਸੋ ਸਾਧੂ ਸਿੰਘ ਧਰਮਸੋਤ ਹੋਰਾਂ ਬਾਰੇ ਇੱਕ ਆਮ ਰਾਏ ਰਹੀ ਹੈ ਕਿ ਕੈਪਟਨ ਅਮਰਿੰਦਰ ਦੇ ਮਹਾਰਾਜਾ ਪਰਿਵਾਰ ਦੇ ਖਾਸ ਦਏ ਨੇ ਜੀ। ਕੀ ਈਡੀ ਦੀ ਜਾਂਚ ਇਹਨਾਂ ਦੇ ਘਰ ਤੱਕ ਆ ਕੇ ਰੁਕ ਜੇਗੀ, ਜਾਂ ਇਹ ਜਾਂਚ ਮਹਿਲਾਂ ਤੱਕ ਜਾਏਗੀ? ਇਹਦੀ ਚਰਚਾ ਖੂਬ ਰਹੀ ਜੀ। ਪਰ ਦੂਸਰੇ ਪਾਸੇ ਇਸ ਦਾ ਇਹ ਪਹਿਲੂ ਵੀ ਵਿਚਾਰਿਆ ਜਾਂਦਾ ਰਿਹਾ ਕਿ ਈਡੀ ਜਿਨ੍ਹਾਂ ਨੂੰ ਪੁੱਛ ਕੇ ਆਉਂਦੀ ਆ ਉਹਨਾਂ ਦੇ ਘਰ 'ਚ ਤਾਂ ਕੈਪਟਨ ਰਹਿੰਦੇ ਨੇ। ਅੱਛਾ, ਫਿਰ ਉੱਥੇ ਤੱਕ ਕਿਵੇਂ ਜਾਊਗੀ? ਕਿ ਅੱਜ ਕੱਲ ਈਡੀ ਭਾਜਪਾ ਦੀ ਮਤਲਬ ਕਠਪੁਤਲੀ ਆ ਤੇ ਕੇਂਦਰ ਦੇ ਇਸ਼ਾਰੇ ਤੇ ਚੱਲਦੀ ਆ, ਤੇ ਅਮਰਿੰਦਰ ਸਿੰਘ ਤਾਂ ਖੁਦ ਭਾਜਪਾ ਨੇ ਕੀ ਉਹਨਾਂ ਤੋਂ ਪੁੱਛਗਿੱਛ ਕਰਨਗੇ? ਕਿਉਂਕਿ ਅਮਰਿੰਦਰ ਸਿੰਘ ਨੇ ਕਿਸੇ ਸਮੇਂ ਆਪ ਦਮ ਭਰਿਆ ਸੀ ਕਿ ਆ ਮੇਰੇ ਕੋਲ ਸਾਰਿਆਂ ਦੀਆਂ ਫਾਈਲਾਂ ਪਈਆਂ ਜੀ, ਮੈਨੂੰ ਸਾਰਿਆਂ ਦਾ ਪਤਾ ਇਹਨਾਂ ਨੇ ਕੀ ਕੀ ਕੀਤਾ। ਸੋ ਮੁਖੀ ਹੋਣ ਦੇ ਨਾਤੇ ਜੇਕਰ ਤੁਹਾਨੂੰ ਪਤਾ ਸੀ, ਤੁਸੀਂ ਤਾਂ ਵੀ ਕੋਈ ਐਕਸ਼ਨ ਨਹੀਂ ਲਿਆ, ਤੁਸੀਂ ਤਾਂ ਵੀ ਗੁਨਾਹਗਾਰ ਹੋ। ਬਿਲਕੁਲ। ਤੇ ਜੇ ਤੁਹਾਨੂੰ ਪਤਾ ਹੀ ਨਹੀਂਗਾ, ਤੁਹਾਨੂੰ ਪਤਾ ਲੱਗ ਗਿਆ, ਤੁਸੀਂ ਉਹਨਾਂ ਤੇ ਕੀ ਕਾਰਵਾਈ ਕਰਾਈ ਜੀ, ਕਿਹੜਾ ਪਰਚਾ ਦਰਜ ਕਰਾਇਆ ਜੀ, ਕਿਹੜਾ ਐਕਸ਼ਨ ਦਵਾਇਆ ਜੀ? ਸੋ ਚੁੱਪ ਰਹਿਣਾ ਤੋਂ ਓਲੇ ਕਰਨਾ, ਗੱਲ ਅੱਖਾਂ ਮੀਚ ਲੈਣੀਆਂ, ਤਾਂ ਇਹਦੇ ਵੀ ਕਈ ਮਾਇਨੇ ਨੇ। ਕੀ ਹੁਣ ਈਡੀ ਇਸ ਦੀ ਕਾਰਵਾਈ ਨੂੰ ਗਾਂਹ ਵਧਾਉਂਦਿਆਂ ਅਮਰਿੰਦਰ ਦੇ ਕਾਰਜਕਾਲ ਨੂੰ ਬਤੌਰ ਮੁੱਖ ਮੰਤਰੀ, ਉਹਨਾਂ ਦੇ ਦੌਰੇ ਨੂੰ, ਉਹ ਸਾਰੇ ਪੀੜ੍ਹੇ ਨੂੰ ਵਿਚਾਰੂਗੀ? ਕੀ ਇਹ ਉੱਥੇ ਤੱਕ ਜਾਂਚ ਜਾਊਗੀ, ਜਾਂ ਇਹ ਭਾਜਪਾ ਕਰਨ ਉਸਦੇ ਬੂਹਿਆਂ ਤੋਂ ਪਹਿਲਾਂ ਹੀ ਰੁਕ ਜੂਗੀ? ਇਹਦੀਆਂ ਖਾਸੀਆਂ ਚਰਚਾਵਾਂ ਹੁੰਦੀਆਂ ਰਹੀਆਂ। ਪਰ ਕਹਿੰਦੇ ਜੀ ਧਰਮਸੋਤ ਤੇ ਗਿਲਜੀਆਂ ਤੋਂ ਬਾਅਦ ਜੀ ਪੰਜਾਬ ਦੇ ਉਹਨਾਂ ਲੀਡਰਾਂ ਨੂੰ ਜ਼ਿਆਦਾ ਫਿਕਰ ਵੱਧ ਗਿਆ ਜਿਨ੍ਹਾਂ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਠੀਕ ਹੈ। ਉਹ ਕਹਿੰਦੇ ਜੀ ਵਿਜੀਲੈਂਸ ਤੋਂ ਬਾਅਦ ਈਡੀ ਨੇ ਆਉਣਾ, ਫਿਰ ਤਾਂ ਸਾਡੇ ਵੀ ਨਾ ਆ ਜਾਵੇ ਕਿਤੇ। ਸੋ ਇਹ ਇਸ ਲਈ ਹੋਰ ਕਈ ਲੀਡਰਾਂ ਨੂੰ ਵੀ ਇਸ ਗੱਲ ਦਾ ਕੱਲ ਦਾ ਫਿਕਰ ਪਿਆ ਹੋਇਆ ਕਿ ਕਿਤੇ ਕੱਲ ਨੂੰ ਸਾਡੀ ਵੀ ਵਾਰੀ ਨਾ ਆ ਜਾਵੇ,
ਬੇਸ਼ੱਕ ਕੱਲ ਮੌਸਮ ਸੁਹਾਣਾ ਸੀ, ਪੰਜਾਬ 'ਚ ਲਗਭਗ ਮੀਂਹ ਵਰਿਆ, ਮੌਸਮ ਠੰਡਾ ਹੋ ਗਿਆ, ਪਰ ਕਹਿੰਦੇ ਲੀਡਰਾਂ ਨੂੰ ਤਾਂ ਵੀ ਗਰਮੀ ਦਾ ਅਹਿਸਾਸ ਹੁੰਦਾ ਰਿਹਾ, ਤਰੇਲੀਆਂ ਆਉਂਦੀਆਂ ਰਹੀਆਂ ਕਿ ਕਿਤੇ ਸਾਡੀ ਵੀਹ 'ਚ ਵੀ ਸਵੇਰੇ 6 ਵਜੇ ਜਿਹੜੀ ਗੱਡੀ ਲੰਘਦੀ ਉਹ ਈਡੀ ਦੀ ਤਾਂ ਨਹੀਂ ਆ ਰਹੀ, ਸੋ ਇਹ ਫਿਕਰ ਪਿਆ ਹੋਇਆ ਜੀ। ਜੀ ਉਹ ਜਿਹੜਾ ਅਸਲ ਦੇ ਵਿੱਚ ਜਿਹੜਾ ਅੰਦਰਲਾ ਪਾਲਾ ਹੁੰਦਾ ਉਹ ਪਸੀਨੋ ਪਸੀਨੀ ਕਰੀ ਰੱਖਦਾ ਨਾ ਬੰਦੇ ਨੂੰ। ਬਿਲਕੁਲ ਜੀ। ਤੇ ਸ਼ਰਮਾ ਜੀ, ਐਗਜ਼ਿਟ ਪੋਲਾਂ ਦੀ ਬੜੀ ਚਰਚਾ, 5 ਸੂਬਿਆਂ ਦੇ ਐਗਜ਼ਿਟ ਪੋਲ ਕਿਹਦੇ ਹੱਕ ਦੇ ਵਿੱਚ ਬਹਿੰਦੇ ਆ ਜੀ? ਪ੍ਰਵੀਨ ਜੀ, ਵੈਸੇ ਤਾਂ ਐਗਜ਼ਿਟ ਪੋਲ ਤੇ ਨਤੀਜਿਆਂ 'ਚ ਅਕਸਰ ਫਰਕ ਨਿਕਲ ਆਉਂਦਾ। ਹਾਂਜੀ। ਪਰ ਫਿਰ ਵੀ ਦਿਲ ਲਾਉਣ ਲਈ ਐਗਜ਼ਿਟ ਪੋਲ ਕਈਆਂ ਲਈ ਸਹਾਈ ਹੁੰਦੇ ਆ ਤੇ ਕਈਆਂ ਲਈ ਮੁਸੀਬਤ ਬਣ ਕੇ ਆਉਂਦੇ, ਕਈਆਂ ਦੀ ਨੀਂਦ ਉੱਡ ਜਾਂਦੀ ਹੈ ਤੇ ਕਈਆਂ ਨੂੰ ਚਾਅ ਚੜ ਜਾਂਦਾ। ਸੋ 5 ਸੂਬਿਆਂ ਦੇ ਐਗਜ਼ਿਟ ਪੋਲ ਨੇ ਜੀ। ਇੱਕ ਸੂਬਾ ਇਹਦੇ ਵਿੱਚੋਂ ਜੇਕਰ ਬਾਹਰ ਵੀ ਰੱਖ ਲਈਏ ਆਪਾਂ ਮਿਜ਼ੋਰਮ ਨੂੰ, ਕਿ ਉੱਥੇ ਨਾ ਭਾਜਪਾ ਨੇ ਆਉਣਾ ਨਾ ਕਾਂਗਰਸ ਨੇ ਆਉਣਾ, ਤਾਂ ਦੂਜੇ 4 ਸੂਬਿਆਂ 'ਚ ਕਹਿੰਦੇ 50-50 ਦਾ ਜੀ, 2 'ਚ ਭਾਜਪਾ ਤੇ 2 'ਚ ਕਾਂਗਰਸ। ਠੀਕ ਹੈ ਜੀ। ਸੋ ਇਹ ਅੰਕੜੇ ਦਮ ਭਰ ਰਹੇ ਨੇ। ਕਹਿੰਦੇ ਜੀ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਕਾਂਟੇ ਦੀ ਟੱਕਰ ਆ, ਤੇ ਜਿਹੜਾ ਵੱਖੋ-ਵੱਖ ਮਾਧਿਅਮ, ਕਿਉਂਕਿ ਵੱਖ-ਵੱਖ ਏਜੰਸੀਆਂ ਵੀ ਪ੍ਰਵੀਨ ਜੀ ਤੇ ਵੱਖ-ਵੱਖ ਚੈਨਲ, ਮੀਡੀਆ ਦੇ ਅਦਾਰੇ, ਅਖਬਾਰਾਂ, ਇਹ ਸਾਰੇ ਸਰਵੇ ਆਪਣੇ ਰਾਹੀਂ ਐਗਜ਼ਿਟ ਪੋਲ ਲਿਆਉਂਦੀਆਂ ਨੇ ਕਿ ਹਾਂ ਜੀ ਵੋਟਾਂ ਪੈਣ ਤੋਂ ਬਾਅਦ ਉਹ ਜਿਹੜਾ ਅੰਦਾਜ਼ਾ ਲੱਗਦਾ ਟੋਟਲ ਉਹਦੇ ਵਿੱਚ। ਸੋ ਉਹਨਾਂ ਸਾਰਿਆਂ ਦੀ ਜਿਹੜੀ ਔਸਤ ਨਿਕਲ ਕੇ ਆ ਰਹੀ ਆ ਉਹਦੇ ਵਿੱਚ ਇਹੀ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਤਾਂ ਖਾਸੀ ਫਸਮੀ ਟੱਕਰ ਆ ਜੀ ਤੇ ਪਰ ਭਾਜਪਾ ਦਾ ਹੱਥ ਉੱਪਰ ਹੋ ਸਕਦਾ। ਤੇ ਜਦੋਂ ਕਿ ਜ਼ਿਆਦਾਤਰ ਐਗਜ਼ਿਟ ਪੋਲ ਇਹ ਵੀ ਦਮ ਭਰਦੇ ਨੇ ਕਿ ਕਾਂਗਰਸ ਸੀਟਾਂ ਵੱਧ ਵੀ ਲਿਜਾ ਸਕਦੀ ਹੈ, ਪਰ ਐਵਰੇਜ ਜਦੋਂ ਨਿਕਲਦੀ ਹੈ ਤਾਂ ਕਹਿੰਦੇ ਨਹੀਂ ਜੀ ਭਾਜਪਾ ਉੱਥੇ ਜੀ 122 ਸੀਟਾਂ ਲਿਜਾ ਸਕਦੀ ਹੈ, ਬਹੁਮਤ ਲਈ 116 ਸੀਟਾਂ ਚਾਹੀਦੀਆਂ ਨੇ, ਤੇ ਕਾਂਗਰਸ ਕਹਿੰਦੇ ਜੀ 103 ਦੇ ਵਿੱਚ ਰੁਕ ਸਕਦੀ ਹੈ ਉੱਥੇ ਜਾ ਕੇ। ਪਿਛਲੀ ਵਾਰ ਜਦੋਂ 2018 ਚ ਵੋਟਾਂ ਪਈਆਂ ਸੀ ਤਦ ਐਗਜ਼ਿਟ ਪੋਲ ਭਾਜਪਾ ਨੂੰ 109 ਦੱਸਦੀਆਂ ਸੀ ਜੀ, ਜਿਹੜੀ ਔਸਤ ਨਿਕਲੀ ਸੀ, ਤੇ ਕਾਂਗਰਸ ਨੂੰ 111 ਦੱਸਦੀਆਂ ਸੀ। ਕਾਂਗਰਸ 114 ਲੈ ਗਈ ਸੀ, ਭਾਜਪਾ 109 ਤੇ ਹੀ ਰਹਿ ਗਈ ਸੀ। ਸੋ ਇਸ ਬਾਰੇ ਭਾਜਪਾ ਨੂੰ 122 ਦੇ ਰਹੇ ਨੇ ਐਵਰੇਜ, ਤੇ ਕਾਂਗਰਸ ਨੂੰ 103 ਦੇ ਰਹੇ ਨੇ, ਅਦਰਸ ਨੂੰ 5 ਦੇ ਰਹੇ ਨੇ। ਸੋ ਹੁਣ ਇਹ ਦੇਖਦੇ ਹਾਂ ਜੀ ਐਗਜ਼ਿਟ ਪੋਲ ਕੀ ਮੱਧ ਪ੍ਰਦੇਸ਼ ਦਾ ਇਹੀ ਠੀਕ ਬੈਠਦਾ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਊਗੀ। ਫਿਰ ਰਾਜਸਥਾਨ ਦੇ ਵਿੱਚ 100 ਸੀਟਾਂ ਬਹੁਮਤ ਲਈ ਚਾਹੀਦੀਆਂ ਨੇ, ਤੇ ਇੱਥੇ ਵੀ ਭਾਜਪਾ ਦਾ ਹੱਥ ਉੱਪਰ ਦੱਸਿਆ ਜਾ ਰਿਹਾ ਜੀ। ਕਹਿੰਦੇ 106 ਸੀਟਾਂ, ਵੈਸੇ ਵੀ ਰਾਜਸਥਾਨ ਚ ਹਰ ਵਾਰ ਬਦਲਦੀ ਰਹਿੰਦੀ ਹੈ ਟਰਮ। ਸੋ ਭਾਜਪਾ ਕਹਿੰਦੇ ਜੀ 106 ਸੀਟਾਂ ਔਸਤ ਲਿਜਾ ਸਕਦੀ ਆ, ਕਾਂਗਰਸ 82 ਤੇ ਰਹਿ ਸਕਦੀ ਆ। ਪਿਛਲੀ ਵਾਰ ਜਿਹੜਾ ਐਗਜ਼ਿਟ ਪੋਲ ਸੀਗਾ 2018 ਚ, ਉਹ ਇੱਥੇ 78 ਦੀ ਔਸਤ ਦੱਸਦਾ ਸੀਗਾ ਭਾਜਪਾ ਨੂੰ, ਪਰ ਭਾਜਪਾ ਨੂੰ ਆਈਆਂ 73 ਸੀ, ਕਾਂਗਰਸ ਨੂੰ 100 ਦੱਸਦਾ ਸੀ, ਕਾਂਗਰਸ ਨੂੰ 99 ਆਈਆਂ ਸੀ। ਸੋ ਇਸ ਤਰ੍ਹਾਂ ਮਤਲਬ ਕਿ ਇਸ ਵਾਰ ਉਹ ਭਾਜਪਾ ਨੂੰ 106 ਦੇ ਰਹੇ ਨੇ, ਕਾਂਗਰਸ ਨੂੰ 82 ਦੇ ਰਹੇ ਨੇ। ਸੋ ਮੱਧ ਪ੍ਰਦੇਸ਼ ਤੇ ਰਾਜਸਥਾਨ 2 ਸੂਬੇ ਅਜਿਹੇ ਨੇ ਜਿੱਥੇ ਟੱਕਰ ਫਸਵੀਂ ਦੱਸੀ ਜਾ ਰਹੀ ਹੈ, ਪਰ ਭਾਜਪਾ ਦਾ ਹੱਥ ਉੱਪਰ ਦਿਖਾਇਆ ਐਗਜ਼ਿਟ ਪੋਲ ਨੇ। ਫੈਸਲਾ ਵੋਟਰਾਂ ਨੇ ਕਰਨਾ, ਨਤੀਜੇ 3 ਨੂੰ ਆਉਣੇ ਜੀ। ਫਿਰ ਉਸ ਤੋਂ ਬਾਅਦ ਜੀ ਛੱਤੀਸਗੜ੍ਹ ਹੈ। ਛੱਤੀਸਗੜ੍ਹ ਦੇ ਵਿੱਚ ਕਹਿੰਦੇ ਜੀ ਕਾਂਗਰਸ ਬਹੁਮਤ ਦੇ ਪਾਰ ਜਾ ਰਹੀ ਆ। ਇੱਥੇ ਜੀ ਭਾਜਪਾ ਨੂੰ 38 ਸੀਟਾਂ ਮਿਲ ਰਹੀਆਂ ਨੇ ਤੇ 49 ਸੀਟਾਂ ਕਾਂਗਰਸ ਨੂੰ ਮਿਲ ਰਹੀਆਂ ਨੇ, ਤੇ 46 ਸੀਟਾਂ ਬਹੁਮਤ ਲਈ ਚਾਹੀਦੀਆਂ ਨੇ ਜੀ। 90 ਵਿਧਾਨ ਸਭਾ ਹਲਕੇ ਨੇ, ਇਹਨਾਂ ਚੋਂ 46 ਸੀਟਾਂ ਜਿਹਨੂੰ ਆ ਗਈਆਂ ਉਹ ਜਿੱਤ ਜੂਗਾ, ਉਹ ਸਰਕਾਰ ਬਣਾ ਜੂਗਾ। ਤੋਂ ਜਿਹੜਾ ਐਵਰੇਜ ਆਇਆ ਐਗਜ਼ਿਟ ਪੋਲ ਦਾ, ਉਹ ਭਾਜਪਾ ਨੂੰ 38 ਹੈ ਤੇ 49 ਕਾਂਗਰਸ ਨੂੰ ਹੈ। ਪਿਛਲੀ ਵਾਰ 2018 ਦੇ ਵਿੱਚ ਜਿਹੜਾ ਐਗਜ਼ਿਟ ਪੋਲ ਸੀਗਾ ਔਸਤ, ਉਹ ਭਾਜਪਾ ਦਾ 41 ਸੀ, ਪਰ ਆਈਆਂ 15 ਸੀ, ਕਾਂਗਰਸ ਦਾ 43 ਸੀ, ਆਈਆਂ 68 ਸੀ। ਤੋਂ ਖਾਸਾ ਪਾੜਾ ਸੀ ਇੱਥੇ ਐਗਜ਼ਿਟ ਪੋਲ ਦਾ। ਹੁਣ ਇਸ ਵਾਰ ਦੇਖਦੇ ਹਾਂ ਕੀ ਹੁੰਦਾ ਜੀ। ਇੱਥੇ ਕਹਿੰਦੇ ਜੀ ਕਾਂਗਰਸ ਲਿਜਾ ਸਕਦੀ। ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਕਾਂਗਰਸ ਦਾ ਹੱਥ ਅੱਗੇ ਹੋ ਸਕਦਾ ਹੈ। ਜਿਹੜਾ ਇਹ ਔਸਤ ਜਾਂ ਨਿਕਲਦਾ, ਮਤਲਬ ਇਹਦੇ ਵਿੱਚ 48 ਤੋਂ 64 ਸੀਟਾਂ ਕਾਂਗਰਸ ਲਿਜਾਂਦੀ ਨਜ਼ਰ ਆ ਰਹੀ ਹੈ, 40 ਤੋਂ 50 ਦੇ ਗੇੜ ਦੇ ਵਿੱਚ ਭਾਜਪਾ ਰਹਿੰਦੀ ਨਜ਼ਰ ਆ ਰਹੀ ਹੈ। ਸੋ ਇੱਥੇ ਵੀ ਕਾਂਗਰਸ ਦੀ ਹੈਗੀ ਹੈ। ਮਿਜ਼ੋਰਮ ਦੇ ਵਿੱਚ ਕੁਝ ਵੀ ਕਹਿਣਾ ਅਜੇ ਸਾਫ਼ ਨਹੀਂ ਹੋਊਗਾ। ਉੱਥੇ ਖਾਸਾ ਮੁਕਾਬਲਾ ਜਿਹੜਾ MNF ਤੇ JDM ਦੇ ਵਿਚਾਲੇ ਦੇਖਣ ਨੂੰ ਮਿਲ ਰਿਹਾ। 15 ਤੋਂ 21 ਇੱਕ ਨੂੰ ਤੇ 12 ਤੋਂ 18 ਇੱਕ ਨੂੰ, 21 ਸੀਟਾਂ ਚਾਹੀਦੀਆਂ ਬਹੁਮਤ ਲਈ, 40 ਸੀਟਾਂ ਵਾਲਾ ਵਿਧਾਨ ਸਭਾ ਹਲਕਾ। ਸੋ ਇਸ ਲਈ ਅਜੇ ਮੱਧ ਪ੍ਰਦੇਸ਼ ਤੇ ਰਾਜਸਥਾਨ ਚ ਐਗਜ਼ਿਟ ਪੋਲ ਭਾਜਪਾ ਨੂੰ ਉੱਪਰ ਦਿਖਾ ਰਹੇ ਨੇ, ਛੱਤੀਸਗੜ੍ਹ ਤੇ ਤੇਲੰਗਾਨਾ ਚ ਕਾਂਗਰਸ ਨੂੰ ਉੱਪਰ ਦਿਖਾ ਰਹੇ ਨੇ। ਬਾਕੀ 3 ਤਰੀਕ ਦੂਰ ਨਹੀਂ ਹੈ ਜੀ, 3 ਤਰੀਕ ਨੂੰ ਨਤੀਜੇ ਆ ਜਾਣਗੇ। ਕਈ ਵਾਰੀ ਕਾਂਟੇ ਦੀ ਟੱਕਰ ਦਾ ਤੁਸੀਂ ਜ਼ਿਕਰ ਕੀਤਾ, ਐਗਜ਼ਿਟ ਪੋਲ ਗਲਤ ਵੀ ਸਾਬਤ ਹੋਏ ਨੇ, ਆਪਾਂ ਉਹ ਵੀ ਦੱਸ ਦਈਏ ਜਿਹੜੇ ਗਲਤ ਸਾਬਿਤ ਹੋਏ ਨੇ। ਗਲਤ ਸਾਬਿਤ ਹੋਏ ਸੀ ਸ਼ਰਮਾ ਜੀ ਬਿਹਾਰ ਦੇ ਵਿੱਚ ਇੱਕ ਵਾਰੀ ਐਗਜ਼ਿਟ ਪੋਲ ਜਿਹੜੇ 2015 ਦੀਆਂ ਜਦੋਂ ਵਿਧਾਨ ਸਭਾ ਹੋਈਆਂ ਸੀਗੀਆਂ ਚੋਣਾਂ,
ਤਾਂ ਭਾਜਪਾ ਦੀ ਬੰਪਰ ਜਿੱਤ ਦਾ ਅੰਦਾਜ਼ਾ ਲਾ ਰਹੇ ਸੀ ਐਗਜ਼ਿਟ ਪੋਲ, ਕਿਉਂਕਿ 2014 ਦੇ ਵਿੱਚ ਉਦੋਂ ਮੋਦੀ ਸਾਹਿਬ ਜਿੱਤੇ ਸੀ ਲੋਕ ਸਭਾ ਚੋਣਾਂ। ਉਦੋਂ ਨੀਲਸਨ ਤੇ ਸਿਸਰੋ ਤੇ ਏਜੰਸੀ, ਇੱਕ ਪੋਲਿੰਗ ਏਜੰਸੀ ਚਾਣਕੇ, ਇਹਨਾਂ ਨੇ ਭਾਜਪਾ ਨੂੰ 155 ਸੀਟਾਂ ਦਿੱਤੀਆਂ ਸੀ ਤੇ ਜਨਤਾ ਦਲ ਯੂਨਾਈਟਿਡ ਤੇ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੇ ਮਹਾਗਠਜੋੜ ਨੇ ਕੁੱਲ 243 ਦੇ ਵਿੱਚੋਂ 178 ਸੀਟਾਂ ਜਿੱਤ ਗਏ ਸੀ, ਜਿਹੜੇ ਕਿ ਕਿਸੇ ਨੇ ਵੀ ਕਿਆਸੀਆਂ ਨਹੀਂ ਸੀ। ਐਗਜ਼ਿਟ ਪੋਲ ਜਦੋਂ ਸਹੀ ਸਾਬਤ ਹੋਏ ਉਹ ਵੀ ਆਪਾਂ ਦੱਸ ਦਿੰਦੇ ਹਾਂ। ਛੱਤੀਸਗੜ੍ਹ ਦੇ ਵਿੱਚ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ, ਇਹਨਾਂ ਦੇ ਵਿੱਚ ਲੜੀਵਾਰ ਐਕਸੈਸ ਇੰਡੀਆ, ਸੀ ਵੋਟਰ ਤੇ CSGS ਨੇ ਆਪਣੇ ਸਰਵੇਖਣ ਕਰਾਏ ਸੀਗੇ ਤੇ ਵਧੇਰੇ ਚੈਨਲਾਂ ਨੇ ਐਗਜ਼ਿਟ ਪੋਲ ਇਹ ਮੰਨੇ ਸੀਗੇ ਕਿ ਛੱਤੀਸਗੜ੍ਹ ਦੇ ਵਿੱਚ ਤਿਕੋਣੀ ਵਿਧਾਨ ਸਭਾ ਜਿਹੜੀ ਆਵੇਗੀ ਤੇ ਉਦੋਂ ਭਾਜਪਾ ਚੌਥੀ ਵਾਰ ਸੱਤਾ ਦੇ ਵਿੱਚ ਆਉਣ ਦਾ ਦਾਅਵਾ ਕੀਤਾ ਗਿਆ ਸੀ। ABP ਨਿਊਜ਼ ਤੇ ਇੰਡੀਆ TV ਨੇ ਉਹਨੂੰ ਕੰਮ ਚਲਾਓ ਬਹੁਮਤ ਮਿਲ ਜਾਣਾ, ਪਰ ਜਿਹੜੇ ਆ ਉਹ ਇੰਡੀਆ ਟੁਡੇ, ਆਜ ਤੱਕ ਤੇ ਰਿਪਬਲਿਕ TV ਵਰਗੇ ਜਿਹੜੇ ਆ ਉਹਨਾਂ ਨੇ ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀਗੀ ਤੇ ਉਹ ਬਾਅਦ ਦੇ ਵਿੱਚ ਲੱਗਿਆ ਕਿ ਸਹੀ ਸਾਬਤ ਕਿਤੇ ਨਾ ਕਿਤੇ ਨੇੜੇ ਰਹੀ। ਗੁਜਰਾਤ ਦੇ ਐਗਜ਼ਿਟ ਪੋਲ ਵੀ ਤੁਹਾਨੂੰ ਪਤਾ, ਉੱਥੇ ਤਾਂ ਭਾਜਪਾ ਬਿਲਕੁਲ ਆਈ ਵਾਰ ਉਹ ਤਾਂ ਐਗਜ਼ਿਟ ਪੋਲ ਵਾਲੇ ਪਹਿਲਾਂ ਹੀ ਕਹਿ ਦਿੰਦੇ ਕਿ ਤਾਂ ਭਾਜਪਾ ਹੀ ਆਉਣੀ, ਤਾਂ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ। ਪੱਛਮੀ ਬੰਗਾਲ ਦੇ ਵਿੱਚ ਵੀ ਐਗਜ਼ਿਟ ਪੋਲਾਂ ਦੇ ਕਾਫੀ ਨਤੀਜੇ ਜਿਹੜੇ ਨੇੜੇ ਰਹੇ ਸੀਗੇ। ਭਾਜਪਾ ਨੂੰ 135 ਤੇ ਕਾਂਗਰਸ ਨੂੰ 47 ਸੀਟਾਂ ਦਾ ਅੰਦਾਜ਼ਾ ਲਾਇਆ ਸੀਗਾ ਤੇ ਚਾਣਕਿਆਂ ਨੇ ਇਹ ਗੱਲ ਕਹੀ ਸੀਗੀ ਕਿ ਐਗਜ਼ਿਟ ਪੋਲ ਦੇ ਵਿੱਚ ਕਿ ਜਿਹੜੀ ਬੀਬੀ ਆ ਮਮਤਾ ਬੈਨਰਜੀ, ਉਹ ਇੱਕ ਵਾਰੀ ਫਿਰ ਜਿਹੜੀ ਜਿੱਤ ਦਰਜ ਕਰੂਗੀ ਤੇ ਉਹ ਸਹੀ ਸਾਬਤ ਹੋਏ ਸੀਗੇ। ਮਮਤਾ ਬੈਨਰਜੀ ਨੇ 211 ਸੀਟਾਂ ਤੇ ਜਿੱਤ ਹਾਸਲ ਕੀਤੀ ਸੀਗੀ। ਸੋ ਇਸ ਤਰ੍ਹਾਂ ਦੇ ਕਈ ਵਾਰੀ ਕ੍ਰਿਸ਼ਮੇ ਵੀ ਹੋਏ ਨੇ ਤੇ ਕਈ ਵਾਰੀ ਐਗਜ਼ਿਟ ਪੋਲ, ਜਿਵੇਂ ਤੁਸੀਂ ਦੱਸ ਕੇ ਹਟਿਆ ਕਿ ਇੱਥੇ ਇਹ ਸੀਗਾ, ਉਹ ਤਸਵੀਰ ਕਈ ਵਾਰੀ ਬਦਲ ਵੀ ਜਾਂਦੀ ਹੈ। ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਕਈ ਵਾਰੀ ਸਟੀਕ ਤਸਵੀਰ ਨਹੀਂ ਹੁੰਦੇ ਕਦੇ ਵੀ ਐਗਜ਼ਿਟ ਪੋਲ ਜਿਹੜੇ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਮੌਸਮ ਦੀ, ਸ਼ਰਮਾ ਜੀ ਕਹਿੰਦੇ ਪੰਜਾਬ ਦੇ ਵਿੱਚ ਪੈ ਗਿਆ ਮੀਂਹ ਤੇ ਠੰਡ ਦੀ ਆਮਦ ਹੋ ਗਈ। ਹਾਂ ਬਿਲਕੁਲ ਪ੍ਰਵੀਨ ਜੀ, ਕੱਲ ਲੰਘਿਆ ਪੂਰਾ ਦਿਨ ਲਗਭਗ ਪੰਜਾਬ ਦੇ ਵਿੱਚ ਮੀਂਹ ਪੈਂਦਾ ਰਿਹਾ, ਕਿਤੇ ਬਹੁਤ ਕਣਮਣ ਕਾਣੀ ਹੋਈ, ਕਿਤੇ ਥੋੜਾ ਜਿਹਾ ਤੇਜ਼ ਪੈ ਗਿਆ, ਕਦੇ ਰੁਕ ਗਿਆ। ਪੂਰੇ ਦਿਨ ਇਹ ਲਗਭਗ ਮੀਂਹ ਵਾਲਾ ਮੌਸਮ ਰਿਹਾ ਤੇ ਪਾਰਾ ਜਿਹੜਾ ਟੈਂਪਰੇਚਰ ਉਹ ਆਮ ਨਾਲੋਂ 4 ਤੋਂ 6 ਡਿਗਰੀ ਤੱਕ ਥੱਲੇ ਡਿੱਗਿਆ। ਹਿਮਾਚਲ ਦੇ 5 ਜ਼ਿਲ੍ਹਿਆਂ 'ਚ ਤਾਂ ਬਰਫ਼ਬਾਰੀ ਵੀ ਹੋਈ, ਜਿਵੇਂ ਮਤਲਬ ਕਿ ਲਾਹੌਲ ਹੈ, ਸ਼ਿਮਲਾ ਹੈ, ਚੰਬਾ ਹੈ, ਕੁੱਲੂ ਹੈ ਨਾ, ਸਿਰਮੌਰ ਹੈ, ਇੱਥੇ ਖਾਸੀ ਬਰਫ਼ਬਾਰੀ ਵੀ ਹੋਈ ਹੈ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਲਗਭਗ ਪੂਰੇ ਪੰਜਾਬ 'ਚ ਮੀਂਹ ਪਿਆ। ਹਰਿਆਣੇ 'ਚ ਵੀ ਕੁਝ ਥਾਵਾਂ ਤੇ ਮੀਂਹ ਦੀ ਖਬਰ ਆ। ਸਭ ਤੋਂ ਵੱਧ ਮੀਂਹ ਰੋਪੜ ਤੇ ਮੋਹਾਲੀ ਜ਼ਿਲ੍ਹੇ 'ਚ ਪਿਆ, ਸਭ ਤੋਂ ਘੱਟ ਮੀਂਹ ਅੰਮ੍ਰਿਤਸਰ ਤੇ ਪਟਿਆਲੇ 'ਚ ਪਿਆ। ਮਤਲਬ ਜੇਕਰ ਆਪਾਂ ਮਿਲੀਮੀਟਰ ਦੇ ਹਿਸਾਬ ਨਾਲ ਲਾਈਏ ਤਾਂ ਰੋਪੜ ਦੇ ਵਿੱਚ 84 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ ਹੈ ਨਾ। ਇਸੇ ਤਰ੍ਹਾਂ ਮੋਹਾਲੀ 'ਚ 42 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ। ਨਵਾਂ ਸ਼ਹਿਰ 'ਚ ਵੀ 41 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਤੇ ਬਾਕੀ ਸਾਰਿਆਂ 'ਚ ਫਿਰ ਥੋੜਾ ਥੋੜਾ ਪੈਂਦਾ ਰਿਹਾ। ਗੁਰਦਾਸਪੁਰ 'ਚ 14 ਕੁ ਹੈ, ਲੁਧਿਆਣੇ 'ਚ 12 ਕੁ ਹੈ, ਪਠਾਨਕੋਟ 'ਚ 9 ਕੁ ਹੈ ਤੇ ਅੰਮ੍ਰਿਤਸਰ ਤੇ ਪਟਿਆਲੇ 'ਚ 2 ਤੇ 6, ਸਭ ਤੋਂ ਘੱਟ ਅੰਮ੍ਰਿਤਸਰ 'ਚ 2 ਮਿਲੀਮੀਟਰ ਹੈ। ਤੇ ਇਸੇ ਤਰ੍ਹਾਂ ਹਰਿਆਣੇ 'ਚ ਵੀ ਮਤਲਬ ਸਭ ਤੋਂ ਵੱਧ ਕੈਂਥਲ 'ਚ 21 ਮਿਲੀਮੀਟਰ ਮੀਂਹ ਪਿਆ, ਅੰਬਾਲੇ 'ਚ ਵੀ 20। ਸੋ ਸਭ ਤੋਂ ਘੱਟ ਉੱਥੇ ਗੁੜਗਾਵਾਂ 'ਚ 0.5 ਮਿਲੀਮੀਟਰ ਮੀਂਹ ਪਿਆ। ਪਰ ਮੌਸਮ ਵਿਭਾਗ ਦੇ ਹਵਾਲੇ ਨਾਲ ਜੇਕਰ ਆਪਾਂ ਦੇਖੀਏ ਤਾਂ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਨਵੰਬਰ ਦੇ ਆਖਰੀ ਦਿਨ ਜਿਹੜਾ ਮੀਂਹ ਪਿਆ, ਇਹਨੇ ਦਸੰਬਰ ਦਾ ਕੋਟਾ ਵੀ ਪੂਰਾ ਕਰਤਾ। ਠੀਕ ਹੈ ਜੀ। 12 ਸਾਲਾਂ ਦਾ ਕਹਿੰਦੇ ਰਿਕਾਰਡ ਟੁੱਟਿਆ ਮੌਸਮ ਵਿਭਾਗ ਕਹਿੰਦਾ। ਤੇ ਇਹ ਦਸੰਬਰ ਦੇ ਵਿੱਚ ਮਤਲਬ ਕਿ ਜਿਹੜਾ ਮੀਂਹ ਪੈਣਾ ਸੀ ਉਹਦਾ ਔਸਤ ਕੋਟਾ ਵੀ ਇਹ ਪੂਰਾ ਹੋ ਗਿਆ। ਪੰਜਾਬ 'ਚ ਰਿਕਾਰਡ ਮੀਂਹ ਇਸ ਸੀਜ਼ਨ ਦੇ ਵਿੱਚ ਜਿਹੜਾ ਪੈਣਾ ਹੁੰਦਾ ਉਹਦੇ ਨਾਲ 200% ਵੱਧ ਸਰਪਲਸ ਆ ਜੀ। ਇੰਨੇ ਕੁ ਮੀਂਹ ਨਾਲੇ ਮਤਲਬ ਕਿ ਇਹ ਅਸਰ ਦੇਖਣ ਨੂੰ ਮਿਲਿਆ। ਤੇ ਜਿਹੜਾ ਤਾਪਮਾਨ ਹੈ ਉਹ ਬੇਸ਼ੱਕ ਘਟਿਆ ਤੇ ਪਹਿਲੇ ਦਿਨ ਦੀਆਂ ਧੁੰਦਾਂ ਦੇ ਵੀ ਅਸਰ ਦੇਖਣ ਨੂੰ ਮਿਲਣੇ ਸ਼ੁਰੂ ਹੋਏ ਨੇ। ਮੌਸਮ ਵਿਭਾਗ ਨੇ ਬੇਸ਼ੱਕ ਕਿਹਾ ਕਿ ਦਸੰਬਰ ਮਹੀਨਾ ਉਹਨਾਂ ਕੜਾਕੇ ਦਾ ਠੰਡ ਨਾਲ ਤਾਂ ਨਹੀਂ ਲੰਘੂਗਾ, ਪਰ ਹੁਣ ਠੰਡ ਦੀ ਆਮਦ ਹੋ ਗਈ ਆ ਤੇ ਦਿਨ ਰਾਤ ਦਾ ਜਿਹੜਾ ਤਾਪਮਾਨ ਹੈ ਉਹ ਵੀ ਕੱਲ ਜਿਵੇਂ ਐਨ ਬਰਾਬਰ ਆ ਗਿਆ ਸੀ, ਆਉਂਦੇ ਦਿਨਾਂ 'ਚ ਵੀ ਇਹਦਾ ਅੰਤਰ ਕਹਿੰਦੇ ਘਟਦਾ ਨਜ਼ਰ ਆਊਗਾ। ਸੋ ਇਸ ਲਈ ਜੀ ਠੰਡ ਦੀ ਆਮਦ ਆ ਤੇ ਆਉਂਦੇ ਦਿਨਾਂ ਦੇ ਵਿੱਚ ਬੇਸ਼ੱਕ ਇੱਕ ਹਫ਼ਤੇ ਅਗਲੇ ਮੀਂਹ ਦੇ ਅਸਰ ਨਹੀਂ ਹੈਗੇ, ਪਰ ਮੌਸਮ ਦੇ ਵਿੱਚ ਨਮੀ ਤੇ ਆਉਂਦੇ ਦਿਨਾਂ 'ਚ ਸਰਦੀ ਦਾ ਅਹਿਸਾਸ ਜ਼ਰੂਰ ਹੋਣਾ ਸ਼ੁਰੂ ਹੋ ਜਾਣਾ। ਬੇਸ਼ੱਕ ਕਹਿੰਦੇ 19 ਜਿਹੜਾ ਨਵੰਬਰ ਠੀਕ ਠਾਕ ਲੰਘਿਆ, ਦਸੰਬਰ ਵੀ ਉਹੋ ਜਿਹੇ ਲੰਘਣ ਦੀ ਆਸ ਹੈਗੀ ਆ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।